ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਨਾਲ ਵਾਹ ਵਾਸਤਾ ਹੋਈਦਾ ਹੈ ਤੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਸਾਥ। ਸੋ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਤੇ ਫਿਰ ਅੱਗੇ ਵਧਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਕਰੀਏ ਧੰਨਵਾਦ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਸਮੱਸਿਆ ਦੇ ਨਾਲ ਜੂਝ ਰਹੇ ਹੋ ਜਾਂ ਫਿਰ ਕਰਨੀ ਹੈ ਕੋਈ ਸਲਾਹ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਖਰੀਦ ਸਕਦੇ ਹੋ। ਉਹਨਾਂ ਦੀ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਸੋ ਹੁਣ ਆਉਂਦੇ ਆ ਜੀ ਖਬਰਾਂ ਦੇ ਵੱਲ। ਸੋ ਮਿੰਟੂ ਜੀ ਪਾਇਓ ਚਾਨਣਾ। ਬਾਜਵਾ ਸਾਹਿਬ ਦੀ ਰਾਹਤ ਫਿਲਹਾਲ ਬਰਕਰਾਰ ਹੈ, ਪਰ ਉਹ ਜਿਹੜਾ ਧਮਾਕਾ ਖੇਜ ਸਮਗਰੀ ਵਾਲਾ ਮਾਮਲਾ ਸੀ ਉਹ ਕਿਤੇ ਇਹਨਾਂ ਨੇ ਟੇਢੀ ਖੀਰੀ ਕਰ ਲਈ ਨਾ ਕੰਮ। ਮਾਮਲਾ ਦੱਸਿਓ ਤਾਂ ਕੀ ਗੱਲਬਾਤ ਹੈ ਸਾਰੀ। ਦੇਖੋ ਸਿਆਸਤ ਹੀ ਟੇਢੀ ਖੀਰ ਆ ਤੇ ਉਹਦੇ ਵਿੱਚ ਤੇ ਫਿਰ ਇਹਨਾਂ ਨੇ ਤੇ ਖੀਰ ਹੀ ਕਰ ਦਿੱਤੀ ਹੈ ਤੇ ਬਾਜਵਾ ਬੰਬਾਂ ਵਾਲਾ ਵਜਣ ਲੱਗਾ ਪਿਆ ਨੇਤਾ। ਤਾਂ ਲੋਕੀ ਇੰਨੀ ਬੰਬਾਰੀ ਹੋਈ ਸਿਆਸੀ ਤੌਰ ਤੇ ਕਹਿ ਲਓ ਕਿ ਲੋਕੀ ਕਹਿੰਦੇ ਕਿ ਬਾਜਵਾ ਬੰਬਾਂ ਵਾਲਾ। ਪਿਆਰ ਦੇ ਨਾਲ ਕਹਿੰਦੇ ਆ, ਗੁੱਸਾ ਕਰਨ ਦੀ ਜ਼ਰੂਰਤ ਨਹੀਂ ਹੈ। ਤਾਂ ਖੈਰ ਅੱਜ ਫਿਰ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ। ਪਿਛਲੀ ਸੁਣਵਾਈ ਦੇ ਵਿੱਚ ਤੁਹਾਨੂੰ ਪਤਾ ਹੀ ਆ ਇਹ ਤੈਅ ਹੋਇਆ ਸੀਗਾ ਕਿ ਪੰਜਾਬ ਸਰਕਾਰ ਜਵਾਬ ਦੇਵੇਗੀ ਤੇ ਇਹਨਾਂ ਨੇ ਅੱਜ ਜਾ ਕੇ ਜਵਾਬ ਦੇ ਦਿੱਤਾ ਕਿ ਫਿਲਹਾਲ ਦੇਖੋ ਵੀ ਸਾਡਾ ਕੋਈ ਮੂਡ ਜਿਹਾ ਨਹੀਂ ਹੈਗਾ ਕਿ ਅਸੀਂ ਬਾਜਵਾ ਨੂੰ ਗ੍ਰਿਫਤਾਰ ਕਰੀਏ। ਮਤਲਬ ਕਿ ਇਹਨਾਂ ਨੇ ਇੱਕ ਜਵਾਬ ਦੇ ਦਿੱਤਾ। 7 ਮਈ ਤੱਕ ਸੁਣਵਾਈ ਜਿਹੜੀ ਹੈ ਉਹ ਟਲ ਗਈ ਆ। ਤਾਂ ਉਦੋਂ ਤੱਕ ਕੋਰਟ ਨੇ ਗ੍ਰਿਫਤਾਰੀ ਤੇ ਰੋਕ ਜਿਹੜੀ ਲਾਈ ਸੀਗੀ ਉਸਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਨਾਲ ਹੀ ਕੋਰਟ ਨੇ ਕਿਹਾ ਕਿ ਜੇ ਲੋੜ ਪੈਂਦੀ ਹੈ ਤੇ ਨੋਟਿਸ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ। ਮਤਲਬ ਇਹ ਹੈ, ਸਾਫ਼ ਹੈ। ਦੇਖੋ ਨੋਟਿਸ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਵੀ ਗ੍ਰਿਫਤਾਰੀ ਨੂੰ ਜੇ ਸਟੇ ਕੀਤਾ ਜਾਂਦਾ ਹੈ ਤਾਂ ਇਹ ਨਹੀਂ ਹੈ ਕਿ ਅਨੰਤ ਕਾਲ ਤੱਕ ਉਹ ਚੱਲਦਾ। ਉਹ ਸਟੇ ਨਹੀਂ ਏਦਾਂ ਵੀ ਸਾਰੀ ਜ਼ਿੰਦਗੀ ਚੱਲਦਾ ਹੈ। ਤਾਂ ਨਾਲ ਇੱਕ ਦੋ ਸ਼ਰਤਾਂ ਹੁੰਦੀਆਂ ਨੇ ਕਿ ਮਸਲਨ ਕਿ ਇੰਨੀ ਤਰੀਕ ਤੱਕ ਜਾਂ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਣਾ ਪਵੇਗਾ, ਜਾਂ ਇਹ ਆ ਕਿ ਜੇ ਗ੍ਰਿਫਤਾਰੀ ਮੰਨ ਲਓ ਇਨ ਕੇਸ ਕਿਸੇ ਹੋਰ ਕੇਸ 'ਚ ਜਾਂ ਇਸ ਕੇਸ ਦੇ ਵਿੱਚ ਤਾਂ ਤੁਹਾਨੂੰ ਸੂਚਿਤ ਕਰਨਾ ਪਵੇਗਾ। ਮਤਲਬ ਕਿ ਗ੍ਰਿਫਤਾਰੀ ਇਹ ਨਹੀਂ ਹੈ ਕਿ ਚਾਣਚੱਕ ਜਾ ਕੇ ਕਰ ਲਵੋਗੇ। ਤੁਹਾਨੂੰ ਪਹਿਲਾਂ ਉਕਤ ਵਿਅਕਤੀ ਨੂੰ ਜਾਂ ਉਕਤ ਸ਼ਖਸੀਅਤ ਨੂੰ ਦੱਸਣਾ ਪਊਗਾ, ਸੂਚਿਤ ਕਰਨਾ ਪਊਗਾ। ਤਾਂ ਖੈਰ ਗੱਲ ਇਹ ਹੈ ਕਿ ਪਹਿਲਾਂ 22 ਅਪ੍ਰੈਲ ਤੱਕ ਸਟੇ ਸੀ। ਹੁਣ ਇਹ ਸਟੇ ਜਿਹੜਾ ਹੈ ਉਹ ਵੱਧ ਕੇ ਹੋ ਗਿਆ 7 ਮਈ ਤੱਕ। ਇੱਕ ਤਰ੍ਹਾਂ ਨਾਲ ਕਹਿ ਲਓ ਤਾਂ ਮਾਮਲਾ ਉਹੀ ਆ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਸੀਗਾ ਕਿ ਵੇਖੋ ਜੀ 50 ਬੰਬ ਆਏ ਸਨ, ਉਹਦੇ 'ਚ ਇੰਨੇ ਚੱਲ ਗਏ, 32 ਹਾਲੇ ਬਾਕੀ ਆ। ਪਰ ਗੱਲ ਕੁਝ ਵੀ ਨਹੀਂ ਸੀ, ਗੱਲ ਬਹੁਤ ਵੱਡੀ ਬਣ ਗਈ। ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਹੁਣ ਕੋਰਟ ਦੇ ਵਿੱਚ ਜਿਹੜਾ ਜਾ ਕੇ ਇਹਨਾਂ ਨੇ ਜਵਾਬ ਦਾਖਲ ਕੀਤਾ ਸੀਗਾ ਉਹਦੇ ਵਿੱਚ ਵੀ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹੋ ਕਿਹਾ ਸੀਗਾ ਨਾ, ਜੋ ਗਰਾਊਂਡ ਬਣਾਇਆ ਕਿ ਦੇਖੋ ਜੀ ਮੈਂ ਤੇ ਕੋਈ ਮੀਡੀਆ ਦੀ ਰਿਪੋਰਟ ਪੜ੍ਹੀ ਸੀਗੀ। ਤਾਂ ਜੇ ਖੁੱਲੇ ਰੂਪ 'ਚ ਦੇਖੋ ਆਹੀ ਰੌਲਾ ਹੈ ਕਿ ਐਡੀ ਗੱਲ ਨਹੀਂ ਸੀਗੀ। 9 ਤਰੀਕ ਦਾ ਅਖਬਾਰ ਛਪਿਆ ਹੋਇਆ ਸੀ, ਉਹਦੇ 'ਚ ਇਹ ਦਾਵਾ ਸੀਗਾ। ਤੇ ਜੇ ਆਮ ਆਦਮੀ ਪਾਰਟੀ ਨੇ ਗੱਲ ਚੁੱਕ ਲਈ ਸੀ ਤੇ ਜਸਟ ਇਹੋ ਹੀ ਕਹਿਣਾ ਸੀਗਾ। ਜਨਤਕ ਤੌਰ ਤੇ ਵੀ ਕਹਿ ਸਕਦੇ ਸਨ ਕਿ ਮੈਂ ਤੇ ਫਲਾਣਾ ਅਖਬਾਰ ਪੜ੍ਹਿਆ। ਇਹਨਾਂ ਨੇ ਕਿਹਾ ਨਹੀਂ ਮੈਂ ਆਪਣਾ ਸੋਰਸ ਨਹੀਂ ਦੱਸਾਂਗਾ, ਜਦ ਕਿ ਕੋਰਟ ਦੇ ਵਿੱਚ ਜਾ ਕੇ ਦੱਸਦਾ ਸੀਗਾ ਕਿ ਮੈਂ ਮੀਡੀਆ ਰਿਪੋਰਟ ਨੂੰ ਕੋਟ ਕੀਤਾ। ਐਸਾ ਪਿਛਲੀ ਸੁਣਵਾਈ ਦੇ ਮੌਕੇ ਜੋ ਰਿਪੋਰਟਿੰਗ ਹੋਈ ਹਾਈ ਕੋਰਟ ਦੀ ਉਹਦੇ ਵਿੱਚ ਦਰਜ ਹੈ। ਤੁਸੀਂ ਉਹ ਜਾ ਕੇ ਰਿਕਾਰਡ ਤੇ ਦੇਖ ਸਕਦੇ ਹੋ। ਤਾਂ ਬਹਰਹਾਲ ਹੁਣ ਮਸਲਾ ਜਿਹੜਾ ਉਹ ਇਸੇ ਚੀਜ਼ ਨੂੰ ਲੈ ਕੇ ਕਿ ਗ੍ਰਿਫਤਾਰੀ ਹੋਏਗੀ ਕਿ ਨਹੀਂ ਹੋਏਗੀ। ਪਰ ਇਹਨਾਂ ਨੇ ਜਾ ਕੇ ਅੰਤ ਦੇ ਵਿੱਚ ਉੱਥੇ ਆਪਣਾ ਸੋਰਸ ਜਿਹੜਾ ਉਹ ਰਿਵੀਲ ਕਰ ਦਿੱਤਾ। ਤਾਂ ਬਾਹਰ ਤੁਹਾਨੂੰ ਪਤਾ ਹੀ ਹੈ ਕਈ ਵਾਰ ਫਿਰ ਸਿਆਸੀ ਤੌਰ ਤੇ ਰੌਲੇ ਰੱਪੇ ਤੋਂ ਡਰਦੇ
ਇਹ ਸਿਆਸਤਦਾਨ ਜਿਹੜੇ ਹੁੰਦੇ ਕਿ ਮੇਰਾ ਨੁਕਸਾਨ ਨਾ ਹੋਵੇ, ਜਾਂ ਇੱਕ ਜਿਹੜੀ ਉਹ ਬਹੁਤ ਦਲੇਰਾਂ ਵਾਲੀ ਦਿੱਖ ਹੈ ਕਿਤੇ ਉਹ ਨਾ ਪ੍ਰਭਾਵਿਤ ਹੋਵੇ, ਸੋ ਉਹ ਅੜੇ ਰਹਿੰਦੇ ਆ। ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਹੋਣਾ। ਤੇ ਅੰਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੀ ਹੋਇਆ, ਕੁਛ ਨਹੀਂ ਹੈ। ਇਹ ਰੌਲਾ ਰੱਪਾ ਹੁੰਦਾ, ਰੌਲਾ ਰੱਪਾ ਬਥੇਰਾ ਪੈ ਗਿਆ, ਪਰ ਇਹਦੇ ਚੋਂ ਨਿਕਲਣਾ ਕੱਖ ਨਹੀਂ ਹੈ। ਤਾਂ ਜਿਹੜਾ ਹੁਣ ਗੱਲ ਇਹ ਆ ਕਿ ਗ੍ਰਨੇਡਾਂ ਦਾ ਜ਼ਿੰਮੇਵਾਰ ਸੀਗਾ ਹੈਪੀ ਪਸ਼ੀਆਂ, ਉਹ ਤੇ ਫੜਿਆ ਗਿਆ ਯੂਐਸ ਦੇ ਵਿੱਚ। FBI ਦੇ ਸ਼ਾਇਦ ਚੀਫ ਨੇ ਹੁਣ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਵੀ ਕੀਤੀ ਆ। ਗੱਲਾਂ ਬਾਤਾਂ ਜਿਹੜੀਆਂ ਅਮਰੀਕਾ ਤੋਂ ਆਪਾਂ ਸੁਣ ਰਹੇ ਹਾਂ, ਹੁਣ ਤਾਂ ਇਹ ਆ ਕਿ ਉਹਨੂੰ ਇੰਡੀਆ 'ਚ ਲਿਆਂਦਾ ਜਾ ਸਕੇਗਾ ਕਿ ਨਹੀਂ, ਕਿਉਂਕਿ ਉਹਨੂੰ ਫੜਨ ਦੇ ਮਾਮਲੇ 'ਚ ਵੀ ਕ੍ਰੈਡਿਟ ਲੈ ਰਹੇ ਨੇ। ਕੋਈ ਕਹਿ ਰਿਹਾ ਜੀ ਸਾਡੀ ਇਹ ਬੜੀ ਮਤਲਬ ਕਿ ਚੁਸਤੀ ਫੁਰਤੀ ਆ, ਕੋਈ ਕਹਿ ਰਿਹਾ ਜੀ ਸਾਡੀ ਆ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਜੇ ਉਹਨੂੰ ਲਿਆਂਦਾ ਜਾਂਦਾ ਤਾਂ ਕਿੰਨੀ ਜਲਦੀ ਲਿਆਂਦਾ ਜਾਂਦਾ, ਤੇ ਜੇ ਪੁੱਛਗਿੱਛ ਹੁੰਦੀ ਆ ਤਾਂ ਇਹਦੇ ਪਿੱਛੇ ਨਿਕਲਦਾ ਕੀ ਆ। ਵੱਡੀ ਗੱਲ ਇਹ ਆ, ਇਹ ਤੇ ਇਹਨਾਂ ਦੀ ਸਿਆਸੀ ਬੰਬਾਰੀ ਆ। ਤੇ ਉਹ ਤੁਹਾਨੂੰ ਪਤਾ ਹੀ ਆ ਕਿ ਇੱਕ ਮੁਲਾਕਾਤ ਦੇ ਚਰਚੇ ਸੀ, ਉਸ ਮੁਲਾਕਾਤ ਤੋਂ ਬਾਅਦ ਤੇ ਇਹ ਚਰਚੇ ਦੇ ਚਰਖੇ ਜਿਹੜੇ ਆ ਉਹ ਹੋਰ ਪਾਸੇ ਕੱਤੇ ਜਾਣ ਲੱਗ ਪਏ। ਅੰਤ ਦੇ ਵਿੱਚ ਇਹਦੇ ਚੋਂ ਪੂਣੀ ਪਾਣੀ, ਕੋਈ ਛੱਲੀ ਪੂਣੀ ਬਹੁਤੀ ਨਹੀਂ ਨਿਕਲਣੀ, ਤੁਸੀਂ ਦੇਖਣਾ ਜੀ। ਇਹੀ ਹੈ, ਤੇ ਅੰਤ 'ਚ ਇਹਨਾਂ ਨੇ ਸਿਆਸੀ ਡਰਾਮੇਬਾਜ਼ੀ ਕਰਕੇ ਆਪੋ ਆਪਣੇ ਰਾਹ ਪੈਣਾ। ਸਿਆਸਤ ਤਾਂ ਇਹ ਕਾਹਦੀ ਕਰਦੇ ਨੇ, ਬਸ ਗੱਲਾਂ ਹੀ ਕਰੀ ਜਾਂਦੇ ਨੇ। ਅੱਗੇ ਚੱਲੀਏ, ਉਧਰ ਅੰਮ੍ਰਿਤਪਾਲ ਸਿੰਘ ਹੁਣਾਂ ਤੇ ਜਿਹੜੀ ਦੂਜੀ ਵਾਰ ਵਾਧਾ ਹੋਇਆ ਸੀ NSA ਦੇ ਵਿੱਚ, ਉਹਦੀ ਮਿਆਦ ਖਤਮ ਹੋ ਗਈ ਹੈ ਜੀ। ਇਸ ਤੇ ਪਾਇਓ ਚਾਨਣਾ। ਹੁਣ ਜਿਹੜੀ ਅੱਗੇ ਵਧਾਈ ਗਈ ਸੀ ਮਿਆਦ, ਉਹ ਸ਼ੁਰੂ ਹੋ ਜਾਂਦੀ ਹੈ ਨਾਲ ਹੀ, ਜਾਂ ਫਿਰ ਉਸ ਦੇ ਵਿੱਚ ਕੋਈ ਤਕਨੀਕੀ ਪਹਿਲੂ ਹੋਰ ਵੀ ਹੁੰਦਾ? ਹਾਂਜੀ ਦੇਖੋ, ਮੰਗਲਵਾਰ ਅੱਜ ਹਾਈ ਕੋਰਟ ਦੇ ਵਿੱਚ ਕਾਫੀ ਸੁਣਵਾਈਆਂ ਹੋਈਆਂ, ਤਾਂ ਇਹਦੇ ਵਿੱਚ NSA ਮਾਮਲਿਆਂ ਤੇ ਵੀ ਇੱਕ ਮਹੱਤਵਪੂਰਨ ਸੁਣਵਾਈ ਹੋਈ ਆ। ਤੇ ਇਹ ਜਿਹੜਾ ਮਾਮਲਾ ਸੀ ਅਮਰਤਪਾਲ ਸਿੰਘ, ਸਰਬਜੀਤ ਸਿੰਘ ਕਲਸੀ, ਦਲਜੀਤ ਕਲਸੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਕੁਲਵੰਤ ਸਿੰਘ, ਗੁਰਿੰਦਰਪਾਲ ਔਜਲਾ ਦੀਆਂ ਪਟੀਸ਼ਨਾਂ ਤੇ ਸੁਣਵਾਈ ਜਿਹੜੀ ਸੀਗੀ ਉਹ ਚੀਫ ਜਸਟਿਸ ਅਤੇ ਜਸਟਿਸ ਸੁਮਿਤ ਗੋਇਲ ਦੇ ਬੈਂਚ ਦੇ ਸਾਹਮਣੇ ਹੋਈ ਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਵਕੀਲ ਪੇਸ਼ ਹੋਏ ਨੇ ਅਨੁਪਮ ਗੁਪਤਾ ਜੀ। ਇਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਦੇਖੋ NSA ਦੀ ਜਿਹੜੀ ਕਾਨੂੰਨੀ ਮੌਜੂਦਾ ਮਿਆਦ ਹੈ ਅੱਜ ਖਤਮ ਹੋ ਰਹੀ ਹੈ, ਤੇ ਕੱਲ ਤੋਂ ਇੱਕ ਨਵਾਂ NSA ਜਿਹੜਾ ਉਹ ਲਾਇਆ ਜਾਵੇਗਾ। ਨਾਲ ਦੱਸਿਆ ਕਿ ਹੋਰ ਪਟੀਸ਼ਨਰਾਂ ਤੇ ਲਾਇਆ NSA ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਤੇ ਅਦਾਲਤ ਨੇ ਅਮਰਤਪਾਲ ਸਿੰਘ ਦੇ ਵਕੀਲ ਤੋਂ ਇਸ ਮੌਕੇ ਤੇ ਪੁੱਛਿਆ ਕਿ ਕੀ ਉਹ ਨਵੇਂ NSA ਨੂੰ ਚੁਣੌਤੀ ਦੇਣਾ ਚਾਹੁੰਦੇ ਆ, ਜਿਸ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਇਸ ਬਾਬਤ ਕੋਈ ਡਾਇਰੈਕਸ਼ਨ ਨਹੀਂ ਮਿਲੀਆਂ। ਇਸ ਤੋਂ ਬਾਅਦ ਅਦਾਲਤ ਨੇ ਕੁਲਵੰਤ ਸਿੰਘ ਢਿੱਲੋਂ, ਗੁਰਿੰਦਰਪਾਲ ਸਿੰਘ ਗੁਰੀਔਜਲਾ, ਇਹਨਾਂ ਦੀਆਂ ਪਟੀਸ਼ਨਾਂ ਨੂੰ ਨਕਾਰਾ ਕਰ ਦਿੱਤਾ। ਇਸ ਦੇ ਨਾਲ ਹੀ ਔਜਲਾ ਦੀ ਜੇਲ੍ਹ ਤਬਦੀਲ ਕਰਨ ਵਾਲੀ ਜਿਹੜੀ ਸੀਗੀ ਪਟੀਸ਼ਨ, ਉਹ ਵੀ ਖਤਮ ਹੋ ਗਈ। ਕਿਉਂਕਿ ਦੇਖੋ ਗੁਰੀਔਜਲਾ ਨੇ ਇਹ ਕਿਹਾ ਸੀਗਾ ਨਾ ਕਿ ਮੈਨੂੰ ਖਤਰਾ ਹੈ, ਮੇਰੀ ਜੇਲ੍ਹ ਜਿਹੜੀ ਹੈ ਉਹ ਬਦਲ ਦਿੱਤੀ ਜਾਵੇ। ਹੁਣ ਜਦੋਂ NSA ਖਤਮ ਹੋ ਗਿਆ, ਉਸਨੂੰ ਪਹਿਲਾਂ ਹੀ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ, ਤਾਂ ਦੋਵੇਂ ਹੀ ਪਟੀਸ਼ਨਾਂ ਜਿਹੜੀਆਂ ਉਹ ਬੇਅਸਰ ਹੋ ਜਾਂਦੀਆਂ ਨੇ ਗੁਰਪ੍ਰੀਤ ਜੀ। ਕਿ NSA ਨੂੰ ਚੈਲੰਜ ਕੀਤਾ, NSA ਹੀ ਖਤਮ ਹੋ ਗਿਆ, ਤਾਂ ਜਿੰਨੇ ਪਟੀਸ਼ਨਰ ਕਰਤਾ ਸੀ ਉਹਨਾਂ ਦੀਆਂ ਪਟੀਸ਼ਨਾਂ ਖਾਰਜ ਆਪਣੇ ਆਪ ਹੀ ਹੋ ਜਾਂਦੀਆਂ। ਠੀਕ ਹੈ ਜੀ। ਤਾਂ ਅਮਰਤਪਾਲ ਸਿੰਘ ਦੀ ਪਟੀਸ਼ਨ ਕਿਉਂਕਿ ਇਸ ਕਰਕੇ ਬਹਾਲ ਹੈ ਫਿਲਹਾਲ, ਕਿਉਂਕਿ ਪੰਜਾਬ ਸਰਕਾਰ ਨੇ ਜਾ ਕੇ ਪੁਸ਼ਟੀ ਕਰ ਦਿੱਤੀ ਕਿ ਦੇਖੋ ਜੀ ਪਿਛਲਾ NSA ਜਿਹੜਾ ਹੈ ਉਹ ਅੱਜ ਖਤਮ ਹੋ ਗਿਆ ਤੇ ਕੱਲ ਤੋਂ ਨਵਾਂ ਲਾ ਦਿੱਤਾ ਜਾਏਗਾ। ਕੋਰਟ ਨੇ ਵਕੀਲ ਨੂੰ ਪੁੱਛ ਲਿਆ ਉਹਨਾਂ ਦੇ ਨੂੰ ਕਿ ਭਾਈ ਕੀ ਤੁਸੀਂ ਇਸ ਨੂੰ ਚੈਲੰਜ ਕਰਨਾ ਚਾਹੁੰਦੇ ਜੇ ਕਿ ਨਹੀਂ। ਵਕੀਲ ਨੇ ਕਿਹਾ ਕਿ ਫਿਲਹਾਲ ਜੋ ਉਹਨਾਂ ਦੇ ਕਲਾਇੰਟ ਨੇ ਉਹਨਾਂ ਵੱਲੋਂ ਕੋਈ ਮੈਨੂੰ ਨਿਰਦੇਸ਼ ਨਹੀਂ ਹਨ। ਤਾਂ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਹੁਣ ਇਹਨਾਂ ਨੇ ਫੈਸਲਾ ਕਰਨਾ, ਯਾਨੀ ਅਮਰਤਪਾਲ ਸਿੰਘ ਦੇ ਜਿਹੜੇ ਵਾਰਸ ਨੇ ਜਾਂ ਕਹਿ ਲਓ ਕਿ ਘਰ ਦੇ ਨੇ ਜਾਂ ਉਹਨਾਂ ਦੇ ਹੋਰ ਜਿਹੜੇ ਸੰਗੀ ਸਾਥੀ ਨੇ, ਉਹਨਾਂ ਨੇ ਵੇਖਣਾ ਹੈ ਕਿ ਭਾਈ ਇਸ NSA ਨੂੰ ਜਿਹੜਾ ਕੱਲ ਤੋਂ ਲਾਗੂ ਹੋਏਗਾ, ਜਿਹਦੀ ਪੁਸ਼ਟੀ ਪੰਜਾਬ ਸਰਕਾਰ ਨੇ ਕਰ ਦਿੱਤੀ ਆ ਕਿ ਉਸ ਨੂੰ ਚੈਲੰਜ ਕੀਤਾ ਜਾਊਗਾ ਕਿ ਨਹੀਂ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹਦੀ ਸੁਣਵਾਈ ਜਿਹੜੀ ਆ ਹੋਏਗੀ, ਯਾਨੀ ਅਮਰਤਪਾਲ ਸਿੰਘ ਦੀ ਪਟੀਸ਼ਨ ਨੂੰ ਛੱਡ ਕੇ ਬਾਕੀ ਪਟੀਸ਼ਨਾਂ ਜਿਹੜੀਆਂ ਉਹ ਆਟੋਮੈਟਿਕਲੀ ਬੇਅਸਰ ਹੋ ਜਾਂਦੀਆਂ, ਨਕਾਰਾ ਹੋ ਜਾਂਦੀਆਂ ਨੇ। ਉਹਨਾਂ ਨੂੰ ਰੱਦ ਸਮਝੋ, ਖਾਰਜ ਸਮਝੋ ਜਾਂ ਉਹਨਾਂ ਦਾ ਨਿਬੇੜਾ ਸਮਝੋ, ਕੋਈ ਵੀ ਸ਼ਬਦ ਇਸਤੇਮਾਲ ਕਰ ਲਓ, ਕੋਈ ਫਰਕ ਬਹੁਤਾ ਨਹੀਂ ਹੈਗਾ। ਫਿਲਹਾਲ ਦੂਜੇ ਪੱਖ ਤੋਂ ਅੱਜ ਫਿਰ ਤੁਹਾਨੂੰ ਪਤਾ ਹੀ ਆ ਉਹ ਜਿਹੜੀ ਕੱਲ ਵਾਲੀ ਚੈਟ ਸੀਗੀ ਉਹਦੀ ਵੀ ਬਹੁਤ ਚਰਚਾ ਹੋਈ, ਜਿਹਨੂੰ ਲੈ ਕੇ ਈਜ਼ੀ ਕੀਤੀ ਆ। ਤਾਂ ਉਹਦੇ 'ਚ 2 ਗ੍ਰਿਫਤਾਰੀਆਂ ਦੀ ਅੱਜ ਪੁਸ਼ਟੀ ਹੋ ਗਈ ਤੇ UAPA ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਇੱਕ ਤੇ ਇਹ ਅਪਡੇਸ਼ਨ ਸੀ, ਇੱਕ ਉਡੀਕਿਆ ਜਾ ਰਿਹਾ ਸੀਗਾ
ਤਰਸੇਮ ਸਿੰਘ ਹੋਰਾਂ ਦਾ ਪੱਖ ਕਿ ਕੀ ਤਰਸੇਮ ਸਿੰਘ ਹੋਰੀ ਇਸ ਮਾਮਲੇ ਦੇ ਵਿੱਚ ਬੋਲਣਗੇ, ਯਾਨੀ ਅਮਰਤਪਾਲ ਸਿੰਘ ਦੇ ਜੋ ਫਾਦਰ ਸਾਹਿਬ ਨੇ, ਜਿਹੜੇ ਅੱਜ ਕੱਲ ਤੁਹਾਨੂੰ ਪਤਾ ਸਿਆਸੀ ਮੁਹਿੰਮਾਂ ਦੀ ਵਾਗਡੋਰ ਜਿਹੜੀ ਹੈ ਉਹ ਆਪਣੇ ਹੱਥਾਂ ਹੇਠ ਵੀ ਰੱਖਦੇ ਨੇ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮਜੀਠੀਆ ਨਸ਼ੇ ਦਾ ਬਹੁਤ ਵੱਡਾ ਸੌਦਾਗਰ ਹੈ ਕਥਿਤ ਤੌਰ ਤੇ, ਤਾਂ ਅਮਰਤਪਾਲ ਸਿੰਘ ਇਸ ਦਾ ਵਿਰੋਧ ਕਰਦਾ ਹੈ, ਤਾਂ ਹੀ ਹੁਣ ਇਹ ਹੱਲਾ ਗੁੱਲਾ ਕਰ ਰਿਹਾ ਹੈ। ਮਤਲਬ ਕਿ ਆਪਣਾ ਜਿਹੜਾ ਉਹਨਾਂ ਦਾ ਅਧਿਕਾਰਤ ਬਿਆਨ ਜਿਹੜਾ ਕਿ ਅੱਜ ABP ਜੋ ਹੈਗਾ ਉਸਨੇ ਛਾਪਿਆ ਹੋਇਆ, ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਇੱਕ ਸਿਆਸੀ ਵਿਰੋਧਤਾ ਦੇ ਚੱਲਦਿਆਂ ਹੋ ਰਿਹਾ, ਕਿਉਂਕਿ ਅਮਰਤਪਾਲ ਸਿੰਘ ਮਜੀਠੀਆ ਦਾ ਵਿਰੋਧੀ ਹੈ। ਤੇ ਦੂਜੇ ਪਾਸੇ ਜਿਹੜੀ ਚੈਟ ਦੇ ਵਿੱਚ ਗੱਲਬਾਤ ਹੋਈ ਹੈ, ਕਨਵਰਸੇਸ਼ਨ ਹੋਈ ਹੈ, ਤਾਂ ਉਹਦਾ ਵੀ ਖੰਡਨ ਕੀਤਾ ਇਹਨਾਂ ਨੇ ਕਿ ਬਈ ਇਹ ਗੱਲ ਜਿਹੜੀ ਆ ਗਲਤ ਆ। ਸੋ ਇਹ ਅਧਿਕਾਰਤ ਤੌਰ ਤੇ ਇੱਕ ਬਿਆਨ ਆਇਆ, ਪਰ ਜੋ ਅਮਰਤਪਾਲ ਸਿੰਘ ਦੀ ਆਡੀਓ ਵਾਇਰਲ ਕੀਤੀ ਆ, ਤਾਂ ਉਹਦੇ ਬਾਬਤ ਮਤਲਬ ਕਿ ਨਾ ਤਾਂ ਪੁਸ਼ਟੀ ਤੇ ਨਾ ਹੀ ਕੋਈ ਅਧਿਕਾਰਤ ਖੰਡਨ ਇਹਨਾਂ ਨੇ ਕੋਈ ਪ੍ਰੈਸ ਨੋਟ ਦੇ ਜ਼ਰੀਏ ਕੀਤਾ। ਫਿਲਹਾਲ ਦੇਖੋ, ਜਿੰਨਾ ਕੁ ਬਿਆਨ ਛਪਿਆ ਸੀ ਮੈਂ ਤੁਹਾਨੂੰ ਕੋਟ ਕਰ ਦਿੱਤਾ, ਤੇ ਮੈਂ ਅਦਾਰਾ ਵੀ ਦੱਸ ਦਿੱਤਾ ਕਿ ਇਹਦੇ ਵਿੱਚ ਇਹਨਾਂ ਦਾ ਵਰਸ਼ਨ ਛਪਿਆ ਪਹਿਲੀ ਵਾਰੀ। ਤਾਂ ਬਾਕੀ ਜਿਹੜੀ ਆਡੀਓ ਆ ਉਹਦੀ ਨਾ ਤਾਂ ਪੁਸ਼ਟੀ ਹੈ ਨਾ ਕੋਈ ਖੰਡਨ ਇਹਨਾਂ ਨੇ ਕੀਤਾ, ਪਰ ਜਿਵੇਂ ਕਿਹਾ ਕਿ ਸੁਖਪ੍ਰੀਤ ਹਰੀਨੌ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਸ ਕਨਵਰਸੇਸ਼ਨ ਦੇ ਵਿੱਚ ਜੋ ਰਿਕਾਰਡ ਹੋਈ ਆ ਉਹਦੇ ਚ ਮੈਂ ਆ ਜੀ। ਸੋ ਅੱਗੇ ਜੇਕਰ ਚਲੀਏ ਤਾਂ ਉਧਰ ਥਾਰ ਵਾਲੀ ਬੀਬੀ ਕਾਫੀ ਦਿਨ ਤੱਕ ਖਾਸੀ ਚਰਚਾ ਚ ਰਹੀ, ਚੰਗੀਆਂ ਰੀਲਾਂ ਵਾਇਰਲ ਹੋਈਆਂ, ਕੁਝ ਦਿਨਾਂ ਚ ਹੀ ਫੋਲੋਅਰਸ ਵੀ ਕਈ ਲੱਖਾਂ ਚ ਪਹੁੰਚ ਗਏ, ਜਿਹੜੇ ਵਿਚਾਰੀ ਹੁਣ ਦੇਖ ਵੀ ਨਹੀਂ ਸਕਦੀ ਸ਼ਾਇਦ ਆਪਣਾ ਫੋਨ ਯੂਜ਼ ਕਰਕੇ, ਪਰ ਥਾਰ ਵਾਲੀ ਬੀਬੀ ਦਾ ਸਾਥੀ ਹੁਣ ਕਾਬੂ ਆ ਗਿਆ। ਨਹੀਂ ਦਿਖਾ ਦਈਏ ਉਹਨੂੰ ਫਾਲੋਅਰ ਮੰਨੂ ਬਾਬਿਆਂ ਦੇ ਜੀ, ਦਿਖਾ ਦਿਓ, ਮੰਨ ਜਾਏ। ਅੱਛਾ ਠੀਕ ਹੈ ਜੀ, ਲਓ ਫਿਰ ਪੱਕੀ ਗੱਲ ਹੈ ਕਿ ਕੁਝ ਹਫ਼ਤੇ ਇੰਤਜ਼ਾਰ ਕਰੋ, ਉਹਨੇ ਬਾਹਰ ਆ ਜਾਣਾ ਜੀ। ਦੇਖੋ, ਕਿਉਂਕਿ ਉਹਦੀ ਰਿਕਵਰੀ ਜਿਹੜੀ ਹੈ ਨਾਨ ਕਮਰਸ਼ੀਅਲ ਰਿਕਵਰੀ ਹੈ। ਦੋ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਐਨਡੀ ਕੇਸਾਂ ਦੇ ਵਿੱਚ ਗੁਰਪ੍ਰੀਤ ਜੀ। ਇੱਕ ਹੁੰਦੀ ਹੈ ਕਮਰਸ਼ੀਅਲ ਰਿਕਵਰੀ, ਜਿਵੇਂ ਮੰਨ ਲਓ ਕਿਸੇ ਤੋਂ ਹੁਣ ਇੱਕ ਤੇ ਆ ਕਿ ਕਿਲੋ ਅੱਧਾ ਕਿਲੋ ਫੀਮ ਫੜੀ ਜਾਂਦੀ, ਉਹ ਨਾਨ ਕਮਰਸ਼ੀਅਲ ਚ ਆ ਗਈ। ਇੱਕ ਮਿਸਾਲ ਦੇ ਰਿਹਾ, ਇੱਕ ਫੜੀ ਗਈ ਫੀਮ 10 ਕਿਲੋ, ਉਹ ਕਮਰਸ਼ੀਅਲ ਚ ਆ ਗਈ। ਕਮਰਸ਼ੀਅਲ ਮਤਲਬ ਕਿ ਵਪਾਰਕ ਹਿੱਤਾਂ ਵਾਸਤੇ। ਤਾਂ ਜਿਹੜੀ ਨਾਨ ਕਮਰਸ਼ੀਅਲ ਹੁੰਦੀ ਆ ਉਹ ਜਿਹੜੀ ਆਪਾਂ ਕੰਜ਼ਿਊਮ ਕਰਦੇ ਆ ਲੋਕ, ਉਹ ਦੇਖਦੇ ਆ, ਤਾਂ ਉਹ ਉਸ ਕੈਟਾਗਰੀ ਚ ਆ ਜਾਂਦੀ ਹੈ। ਤਾਂ ਜਿਹੜੀ 17 ਗ੍ਰਾਮ ਹੈਰੋਇਨ ਆ, ਇਹ ਨਾਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਹੈ, ਜਿਹਦੀ ਜ਼ਮਾਨਤ 1 ਤੋਂ 1.5-2 ਮਹੀਨਿਆਂ ਦੇ ਦਰਮਿਆਨ ਇਜ਼ਲੀ ਹੋ ਜਾਂਦੀ ਆ। 20 ਦਿਨ ਤੋਂ ਹੋ ਗਏ ਥਾਰ ਚੱਲੀ ਨੂੰ, ਤੁਹਾਨੂੰ ਪਤਾ ਹੀ ਆ, ਹੁਣ ਤੇ ਤੇਲ ਮੁੱਕਣ ਵਾਲਾ ਹੋਣਾ ਸੁੱਖ ਨਾਲ। ਤਾਂ ਗੱਲ ਇਹ ਆ ਕਿ ਬਸ ਹੋਰ ਕੋਈ 20 ਦਿਨ ਲੱਗਣਗੇ ਤੇ ਬੀਬੀ ਫਾਲੋਅਰ ਵੀ ਵੇਖੇਗੀ ਤੇ ਤੁਹਾਨੂੰ ਰੀਲਾਂ ਵੀ ਵਿਖਾਏਗੀ ਆਪਦੀਆਂ। ਤਗੜੇ ਰਹੋ। ਤਾਂ ਗੱਲ ਇਹ ਆ ਕਿ ਹੁਣ ਉਹਦਾ ਜਿਹੜਾ ਸਾਥੀ ਸੀਗਾ ਸੋਨੂ ਮੋਨੂ ਮੰਗੂ ਸ਼ੰਗੂ, ਤੁਹਾਨੂੰ ਪਤਾ ਹੀ ਆ, ਤਾਂ ਉਹ ਸੋਨੂ ਜਿਹੜਾ ਸੀਗਾ ਨਾ ਬਈ, ਉਹ ਸੋਨੂ ਇੱਥੋਂ ਥਪੜੋ ਥਪੜੀ ਹੋ ਕੇ ਆਪਦੀ ਬੀਵੀ ਦੇ ਨਾਲ ਭੱਜ ਬੱਗਾ। ਫਿਰ ਉਹ ਆਪਾਂ ਖਬਰ ਵੀ ਕੀਤੀ ਸੀ ਕਿ ਉਹਦਾ ਮੋਟਰਸਾਈਕਲ ਹਰਿਆਣੇ ਚ ਮਿਲਿਆ, ਕਿਉਂਕਿ ਉਹਦਾ ਓਡਾਂ ਦੇ ਕੋਲ ਨਾਨਕਾ ਪਿੰਡ ਆ, ਨਾਲ ਹੀ ਮਾਸੀ ਆ। ਫਿਰ ਉਹ ਤੋਂ ਬਾਅਦ ਉਹ ਗਾਇਬ ਹੋ ਗਿਆ। ਅੱਜ ਕੱਲ ਤੁਹਾਨੂੰ ਪਤਾ ਵੀ ਇਹੋ ਜਿਹੇ ਬੰਦੇ ਨੇਪਾਲ ਨੂਪੂਲ ਨੂੰ ਵੀ ਟੱਪ ਜਾਂਦੇ ਆ। ਉਧਰੋਂ ਖਬਰ ਜਿਹੜੀ ਆ ਉਹ ਇੱਕ ਅਖਬਾਰ ਨੇ ਇਹ ਲਾ ਦਿੱਤੀ ਕਿ NCB ਦੀ ਵੀ ਐਂਟਰੀ ਹੋ ਗਈ ਆ। ਤਾਂ ਫਿਰ ਇਹ ਵੀ ਇੱਕ ਵੱਡਾ ਸਵਾਲ ਸੀਗਾ ਕਿ ਜੇ NCB ਦੇ ਕੋਲ ਫਾਈਲ ਚਲੇ ਗਈ ਤਾਂ ਕਿਤੇ ਸੋਨੂ ਉਹਨਾਂ ਦੇ ਹੱਥ ਨਾ ਲੱਗ ਜਾਵੇ, ਤੇ ਸੋਨੂ ਦੇ ਨਾਲ ਮੋਨੂ ਸ਼ੋਨੂ ਹੋਰੀ ਸਾਰੇ ਹੀ ਟੰਗੇ ਜਾਣ ਜਿਹੜੇ ਹੈਗੇ, ਕੋਈ IPS ਤੇ ਕੋਈ ਫਲਾਣਾ ਕੋਈ ਫਲਾਣਾ। ਉਸ ਤੋਂ ਬਾਅਦ ਫੇਰ ਗੱਲ ਠੰਡੇ ਠੰਡੌਰੇ ਪੈ ਗਈ। ਅੱਜ ਅਚਾਨਕ ਖਬਰ ਆ ਜਾਂਦੀ ਆ ਕਿ ਸੋਨੂ ਨੂੰ ਇਹਨਾਂ ਨੇ ਜ਼ੀਰਕਪੁਰ ਯਾਨੀ ਇੱਧਰ ਮੋਹਾਲੀ ਵਾਲੀ ਸਾਈਡ ਤੋਂ ਲੱਭ ਲਿਆ। ਤਾਂ ਸੋਨੂ ਨੂੰ ਲਿਆ ਕੇ ਬਠਿੰਡੇ ਪੇਸ਼ ਕਰ ਦਿੱਤਾ, ਜਿੱਥੇ ਉਹਦਾ 3 ਦਿਨ ਦਾ ਰਿਮਾਂਡ ਇਹਨਾਂ ਨੇ ਹਾਸਲ ਕਰ ਲਿਆ। ਦੇਖੋ ਗੁਰਪ੍ਰੀਤ ਜੀ, ਗੱਲਾਂ ਦੋ ਨੇ। ਜੇ ਤਾਂ ਜਾਂਚ ਪੜਤਾਲ ਸਹੀ ਢੰਗ ਨਾਲ ਹੋ ਜਾਵੇ ਤਾਂ ਇਹਦੇ ਚੋਂ ਬਹੁਤ ਕੁਝ ਨਿਕਲਣ ਦੀ ਸੰਭਾਵਨਾ ਹੈ, ਕਿਉਂਕਿ ਇਸ ਸਾਰੇ ਚੱਕਰ ਚੁੰਡੇ ਦੀ ਜੇ ਜੜ ਆ ਤਾਂ ਕੋਈ ਉਹ ਸੋਨੂ ਆ, ਜਿਹਦੇ ਬਾਰੇ ਮੈਂ ਤੁਹਾਨੂੰ ਕਹਾਣੀ ਸਾਰੀ ਦੱਸੀ ਆ ਕਿ ਇਹਦੇ ਬਾਰੇ ਸਾਡੇ ਕੰਨਾਂ ਤੱਕ ਜੋ ਚਰਚਾਵਾਂ ਚੱਲੀਆਂ ਨੇ ਕਿ ਇਹ ਇੱਕ ਥਾਣੇਦਾਰ ਦਾ ਕਹਿ ਲਓ ਕਿ ਪਾਰਸਲ ਬੁਆਏ ਸੀਗਾ। ਉਸ ਤੋਂ ਬਾਅਦ ਇਹਦੇ ਸੰਪਰਕ ਦੇ ਵਿੱਚ ਆਉਂਦੀ ਆ ਅਮਨਦੀਪ ਕੌਰ, ਤੇ ਉਸ ਥਾਣੇਦਾਰ ਦਾ ਗਾਂ ਸੰਪਰਕ ਬਣਦਾ ਇੱਕ IPS ਦੇ ਨਾਲ। ਫਿਰ ਤੁਸੀਂ ਆਪਣੇ ਆਪ ਹੀ ਜੋੜ ਲਓ। ਤਾਂ ਦੋਵੇਂ ਹੀ ਕਿਸੇ ਵੇਲੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਤਾਇਨਾਤ ਸਨ, ਜਿੱਥੇ ਬਹੁਤ ਸਾਰੀ ਹੈਰੋਇਨ ਫੜੀ ਜਾਂਦੀ ਆ। ਤੇ ਉਹਦੀ ਬੀਵੀ ਵੀ ਸੋਨੂ ਦੀ ਇਹੀ ਦੋਸ਼ ਲਾਉਂਦੀ ਸੀਗੀ ਨਾ ਕਿ ਫਾਜ਼ਿਲਕਾ ਬੰਨੀ ਤੋਂ ਲੈ ਕੇ ਆਉਂਦੇ ਰਹੇ ਆ।
ਇੱਕ ਥਾਣੇਦਾਰ ਦਾ ਜ਼ਿਕਰ ਕੀਤਾ ਸੀਗਾ ਕਿ ਅਮਨਦੀਪ ਕੌਰ ਕਥਿਤ ਤੌਰ ਤੇ, ਚਲੋ ਗਾਂ ਹੁਣ ਆਪਾਂ ਡੈਸ਼ ਡੈਸ਼ ਕਰ ਦਿੰਨੇ ਆ। ਤਾਂ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਪੁਸ਼ਟੀ ਜਾਂ ਤੇ ਪੁਲਿਸ ਜਿਹੜੀ ਚਾਹਵੇ ਤੇ ਉਹ ਕਰ ਵੀ ਸਕਦੀ ਹੈ ਕਿ ਕੀ ਇਹ ਸਾਰੀਆਂ ਚੀਜ਼ਾਂ ਆਪੋ ਵਿੱਚ ਮੇਲ ਖਾਂਦੀਆਂ ਨੇ। ਪਰ ਮੈਂ ਜਿਵੇਂ ਕਿਹਾ ਕਿ ਉਹਦੇ ਵਿੱਚ ਬਹੁਤ ਚੀਜ਼ਾਂ ਬੇਨਕਾਬ ਹੋ ਜਾਣਗੀਆਂ। ਜੇ ਚਾਹੇ ਪੁਲਿਸ ਤਾਂ ਫਿਰ ਕਰ ਵੀ ਸਕਦੀ ਹੈ ਕਿ ਅਜਿਹਾ ਰਿਸਕ ਪੁਲਿਸ ਲਵੇਗੀ, ਤੇ ਜੇ ਮਤਲਬ ਕਿ ਨਹੀਂ ਤਾਂ ਫਿਰ ਇਹ ਵੀ ਸੋਚ ਕੇ ਦੇਖੋ ਕਿ ਜੇ ਇਦਾਂ ਦੀ ਕਹਾਣੀ 'ਚ ਕੋਈ ਦਮ ਹੀ ਨਹੀਂ ਤੇ ਫਿਰ ਉਹਦੇ ਤੇ ਕਾਹਦਾ ਮੁਕੱਦਮਾ ਬਣਦਾ। ਰਿਕਵਰੀ ਜਿਹੜੀ ਆ ਉਹ ਹੋਈ ਆ ਥਾਰ ਚੋਂ, ਥਾਰ ਚਲਾ ਰਹੀ ਸੀਗੀ ਅਮਨਦੀਪ ਕੌਰ। ਕੀ ਅਮਨਦੀਪ ਕੌਰ ਨੇ ਕਿਹਾ ਕਿ ਸਮਾਨ ਸੋਨੂ ਦਾ ਸੀ? ਜੇ ਉਹਨੇ ਕਿਹਾ ਹੀ ਨਹੀਂ, ਉਹ ਆਪਣੇ ਕੋਲ ਪੇਪਰ ਨਹੀਂ ਹੈ। ਜੇ ਉਹਨੇ ਕਿਹਾ ਹੀ ਨਹੀਂ, ਆਪਣੇ ਕਵਾਲੀਆ ਬਿਆਨ 'ਚ ਕਿਹਾ ਹੀ ਨਹੀਂ ਕਿ ਸੋਨੂ ਦਾ ਸਮਾਨ ਆ, ਫਿਰ ਤੁਸੀਂ ਉਹਨੂੰ ਫੜ ਕਿਉਂ ਰਹੇ ਹੋ ਐਨਡੀ ਕੇਸ ਦੇ ਵਿੱਚ? ਯਾਨੀ ਉਹਦਾ ਪਲੜਾ ਭਾਰੀ ਹੋ ਜਾਊਗਾ, ਠੀਕ ਹੈ ਨਾ ਜੀ। ਤੇ ਜੇ ਆਪਾਂ ਵੇਖੀਏ ਦੂਜਾ ਕੇਸ ਹੈਗਾ ਮਹਿਲਾ ਕਮਿਸ਼ਨ ਦੀ ਸਿਫਾਰਿਸ਼ ਤੇ ਜੋ ਦਰਜ ਕੀਤਾ ਗਿਆ, ਉਹਨਾਂ ਦੇ ਹੁਕਮ ਤੇ ਕਹਿ ਲਓ। ਤਾਂ ਗੱਲ ਇਹ ਹੈ ਕਿ ਉਹਦੇ 'ਚ ਸੋਨੂ ਦੀ ਸਮੱਸਿਆ ਵੱਧ ਸਕਦੀ ਹੈ ਕਿਉਂਕਿ ਸਭ ਕੁਝ ਔਨ ਰਿਕਾਰਡ ਹੈ। ਤਾਂ ਉਹ ਜ਼ਰੂਰ ਹੈ, ਉਹਦਾ ਨਹੀਂ ਮੈਨੂੰ ਪਤਾ ਕਿ ਕਿੰਨਾ ਕੁ ਵਜ਼ਨ ਹੈ ਕੇਸ ਦਾ ਤੇ ਕਿੰਨੀ ਕੁ ਉਹਦੇ 'ਚ ਮਤਲਬ ਕਿ ਕਸਟਡੀ ਚਾਹੀਦੀ ਹੈ। ਅਦਰਵਾਈਜ਼ ਦੇਖੋ, ਜਾਂ ਤਾਂ ਪੁਲਿਸ ਨੂੰ ਸੋਨੂ ਦਾ ਕਰੈਕਟਰ ਸਾਰੀ ਕਹਾਣੀ ਦੇ ਵਿੱਚੋਂ ਛਾਣ ਕੇ ਤੇ ਜੱਜ ਦੇ ਸਾਹਮਣੇ ਰੱਖਣਾ ਪਊਗਾ ਕਿ ਇਹ ਬੰਦਾ ਤੇ ਇਹੋ ਜਿਹਾ ਕੰਮ ਕਰਦਾ ਸੀ, ਇਹਦੇ ਕੋਲੋਂ ਆ ਕੁਝ ਕਰਨਾ, ਤੇ ਫਿਰ ਮਹਿਕਮੇ ਦੀ ਵੀ ਕੋਈ ਅੰਦਰੂਨੀ ਕੋਈ ਇਨਵੈਸਟੀਗੇਸ਼ਨ ਹੋ ਸਕਦੀ ਹੈ। ਤੇ ਜੇ ਨਹੀਂ ਤਾਂ ਐਨਡੀ ਵਾਲੇ ਕੇਸ ਦੇ ਵਿੱਚ, ਨਸ਼ਾ ਵਿਰੋਧੀ ਕੇਸ ਦੇ ਵਿੱਚ, ਫਿਰ ਉਹਦੇ 'ਚ ਕੋਈ ਬਹੁਤਾ ਜ਼ਿਆਦਾ ਉਹਦੇ ਲਈ ਕੋਈ ਵਿਪਤਾ ਵਾਲਾ ਸਮਾਂ ਨਹੀਂ, ਸਗੋਂ ਉਹਦੇ ਤੇ ਔਰਤ ਤੇ ਹੱਥ ਚੁੱਕਣ ਵਾਲਾ ਮਾਮਲਾ ਉਹ ਭਾਰੀ ਬਣਨ ਜਾ ਰਿਹਾ ਜੀ। ਸੋ ਅੱਗੇ ਚਲੀਏ, ਉਧਰ ਕੱਲ ਤੁਸੀਂ ਦੱਸਿਆ ਸੀ ਕਿ ਸਿਆਸਤਦਾਨ ਤਾਂ ਕਾਹਦੇ ਨੇ, ਕਲਾਕਾਰੀ ਨੇ। ਰਾਮਪੁਰਾ ਫੂਲ ਤੋਂ ਹੀ ਸ਼ਾਇਦ ਵਿਧਾਇਕ ਨੇ ਆਪਣੇ ਬਲਕਾਰ ਸਿੱਧੂ ਹੋਣੀ, ਉਹਨਾਂ ਦੇ ਮਾਝੇ ਪ੍ਰੋਗਰਾਮ ਦੀ ਮੋਮਬੱਤੀ ਹੈ ਜੀ। ਮੋਮਬੱਤੀ ਮਾਝੇ ਦੀ ਹੈ, ਪਰ ਉਹ ਤੁਹਾਡੇ ਵਾਲੇ ਬੰਨੇ ਆਉਣੇ ਮਾਲਵੇ ਤੋਂ, ਰਹਿੰਦੇ ਜਗਦੀ ਮਾਲਵੇ 'ਚ ਆ। ਜੀ ਜੀ, ਜਗਦੀ। ਉਧਰ ਇੱਕ ਪੱਤਰਕਾਰ ਤਾਂ ਕਹੀ ਜਾਂਦਾ ਸੀ ਕਿ ਮਾਝੇ ਦੀ ਮੋਮਬੱਤੀ ਇੰਨੀ ਟੇਢੀ ਕਿਉਂ ਹੈ, ਤੇ ਇਹ ਟੇਢੀ। ਹੁਣ ਆਪਾਂ ਚੱਲੀਏ ਅੱਗੇ, ਉਧਰ ਇੱਕ ਪ੍ਰੋਗਰਾਮ ਦੇ ਵਿੱਚ ਨੌਜਵਾਨ ਖੜਾ ਹੋ ਗਿਆ ਜੀ, ਕਹਿੰਦਾ ਸਾਡੀਆਂ ਵੀ ਮੰਗਾਂ ਸੁਣੋ, ਤੇ ਉਸ ਤੋਂ ਬਾਅਦ ਖਾਸੀ ਤਲਖੀ ਹੋਈ ਤੇ ਕਹਿ ਰਹੇ ਸੀ ਕਿ ਇਹ ਮੁੰਡਾ ਐ ਉਹ ਹੈ, ਤੇ ਅੱਜ ਕਹਿੰਦੇ ਉਹ ਥੱਬਾ ਡਿਗਰੀਆਂ ਦਾ ਲੈ ਕੇ ਸਾਹਮਣੇ ਆ ਗਿਆ ਨੌਜਵਾਨ। ਦੇਖੋ, ਇਹ ਨਾ ਬੜੀ ਸਾਡੇ ਵਾਸਤੇ ਮੈਂ ਕਹੂੰਗਾ ਕਿ ਤਰਾਸਦਿਕ ਸਿਚੁਏਸ਼ਨ ਹੈ। ਮੈਂ ਹਮੇਸ਼ਾ ਕਹਿਣਾ, ਦੇਖੋ ਸਿਆਸੀ ਤੌਰ ਤੇ ਤੁਸੀਂ ਅਮਰਤਪਾਲ ਸਿੰਘ ਦੇ ਸਮਰਥਕ ਹੋਵੋ, ਕੋਈ ਫਰਕ ਨਹੀਂ ਪੈਂਦਾ। ਮੋਦੀ ਜੀ ਦੇ ਸਮਰਥਕ ਹੋਵੋ, ਮਾਨ ਸਾਹਿਬ ਦੇ ਸਮਰਥਕ ਹੋਵੋ, ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਨਾ ਜੀ, ਕੋਈ ਚੱਕਰ ਨਹੀਂ। ਪਰ ਜੇ ਕੋਈ ਸਿਆਸੀ ਫਿਗਰ ਹੈ ਜਾਂ ਪਬਲਿਕ ਫਿਗਰ ਹੈ, ਇੱਕ ਮੌਕੇ ਤੇ ਜਾ ਕੇ ਮੰਨ ਲਓ ਸੱਚ ਤੁਹਾਡੇ ਸਾਹਮਣੇ ਆ, ਪਰ ਤੁਸੀਂ ਫਿਰ ਵੀ ਉਸ ਸੱਚ ਨੂੰ ਠੁੱਡਾ ਮਾਰ ਕੇ ਸਿਰਫ ਇਸ ਕਰਕੇ ਨਾ ਮੰਨੋ ਕਿ ਇਹ ਸਾਡਾ ਨਾਇਕ ਹੈ ਜਾਂ ਅਸੀਂ ਉਸ ਬੰਦੇ ਨੂੰ ਗ੍ਰੇਟ ਮੰਨਦੇ ਆ, ਮਹਾਨ ਮੰਨਦੇ ਆ, ਕਿ ਇਹ ਗਲਤ ਹੋ ਹੀ ਨਹੀਂ ਸਕਦਾ ਜਾਂ ਇਹ ਗਲਤ ਹੋਏਗਾ, ਤਾਂ ਫਿਰ ਕਿਤੇ ਨਾ ਕਿਤੇ ਅਸੀਂ ਲੋਕਾਂ ਦੀ ਨਜ਼ਰ 'ਚ ਗਲਤ ਪੈ ਜਾਵਾਂਗੇ। ਤਾਂ ਇੱਥੋਂ ਫਿਰ ਸ਼ੁਰੂ ਹੁੰਦੀ ਹੈ ਸ਼ਖਸੀ ਪੂਜਾ। ਚਾਹੇ ਉਹ ਮੋਦੀ ਦੇ ਸਮਰਥਕ ਹੈ, ਚਾਹੇ ਇਹਨਾਂ ਦੇ ਝਾੜੂ ਵਾਲਿਆਂ ਦੇ ਸਮਰਥਕ ਆ, ਕੁਛ ਹੱਦ ਤੱਕ ਕਹਿ ਲਓ ਹਰੇਕ ਦੇ ਸਮਰਥਕ ਹੀ ਕਹਿ ਲਓ, ਉਹ ਸੱਚ ਨੂੰ ਸੁਣਨਾ ਹੀ ਪਸੰਦ ਨਹੀਂ ਕਰਦੇ ਸਨ। ਜਿੰਨੀ ਟ੍ਰੋਲਿੰਗ ਅੱਜ ਕੱਲ ਬੋਲਣ ਵਾਲਿਆਂ ਦੀ ਹੁੰਦੀ ਹੈ ਸਰ, ਕੋਈ ਵੀ ਪਿੱਛੇ ਨਹੀਂ, ਇੱਥੇ ਕੋਈ ਧਿਰ ਨਹੀਂ ਕਹਿ ਸਕਦੀ ਕਿ ਸਾਡੇ ਬੰਦੇ ਟ੍ਰੋਲ ਨਹੀਂ ਕਰਦੇ। ਸਾਰਾ ਮੇਰਾ ਦੇਖ ਲਓ, ਪਿਛਲੇ ਕੁਝ ਦਿਨਾਂ ਤੋਂ ਕਹਿ ਲਓ ਕਿ ਪੂਰਾ ਜੰਮ ਕੇ ਜਲੂਸ ਕੱਢ ਰਹੇ ਆ ਝਾੜੂਆਂ ਦੇ। ਪਰ ਮੇਰਾ ਤਾਂ ਹੁਣ ਕਹਿ ਲਓ ਕਿ 10-12 ਸਾਲ ਦਾ ਇਹੀ ਤਜਰਬਾ ਹੈ ਸਰ। ਪਰ ਮੇਰੀ ਜਗ੍ਹਾ ਤੇ ਕੋਈ ਹੋਰ ਹੋਵੇ ਤੇ ਹਿੱਲ ਜਾਵੇ ਦਿਮਾਗੀ ਤੌਰ ਤੇ, ਜਿਸ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਆ, ਫੋਟੋਆਂ ਐਡਿਟ ਕਰਦੇ ਆ, ਫਲਾ ਗੱਲਾਂ ਕਰਦੇ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਨਾ ਇੱਕ ਚੀਜ਼ 'ਚ ਇਹ ਵੀ ਕਹਿ ਲਓ ਕਿ ਬਹੁਤ ਵੱਡੀ ਮੈਂ ਕਹੂੰਗਾ ਕਿ ਘਾਲ-ਮਾਲ ਆ ਕਿ ਟ੍ਰੋਲਿੰਗ, ਆਲੋਚਨਾ, ਬੋਲਣ ਦੀ ਆਜ਼ਾਦੀ ਤੇ ਕਰੈਕਟਰ ਅਸੈਸੀਨੇਸ਼ਨ ਦੇ ਵਿੱਚ ਤੇ ਵਿਚਾਰਾਂ ਦੇ, ਜਿਵੇਂ ਆਪਾਂ ਕਹਿ ਲੈ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਦਤ, ਇਹਨਾਂ ਸਾਰੀਆਂ ਚੀਜ਼ਾਂ ਤੇ ਫਰਕ ਮਿਟਾ ਦਿੱਤੇ ਜਾਂਦੇ ਆ। ਜਦ ਕਿ ਸਾਰਥਕ ਆਲੋਚਨਾ ਬਹੁਤ ਅੱਛੀ ਚੀਜ਼ ਹੈ, ਹੈਲਦੀ ਡਿਸਕਸ਼ਨ ਅੱਛੀ ਚੀਜ਼ ਹੈ, ਠੀਕ ਹੈ ਜੀ। ਹਾਂ, ਨਕਾਰਾਤਮਕ ਆਲੋਚਨਾ ਵੀ ਕੁਝ ਹੱਦ ਤੱਕ ਠੀਕ ਹੈ, ਪਰ ਇੱਕ ਅੰਨ੍ਹੇਵਾਹ ਸਮਰਥਕ ਹੋ ਕੇ ਆਲੋਚਨਾ ਜਾਂ ਉਹ ਚੀਜ਼ਾਂ ਤੋਂ ਉੱਤੇ ਉੱਠ ਕੇ ਟ੍ਰੋਲ ਕਰਨਾ, ਇਹ ਪ੍ਰਵਿਰਤੀ ਲਿਆਏ ਝਾੜੂ ਵਾਲੇ ਸਨ ਇੰਡੀਆ ਦੇ ਵਿੱਚ। ਪਰ ਅੱਜ ਇਹ ਖਤਰਨਾਕ ਦਿਸ਼ਾ ਵੱਲ ਵੱਧ ਗਈ ਆ ਕਿ ਸੁਪਰੀਮ ਕੋਰਟ ਨੂੰ ਵੀ ਕੋਠਾ ਦੱਸ ਰਹੇ ਨੇ
ਚੀਫ ਜਸਟਿਸ ਆਫ ਇੰਡੀਆ ਨੂੰ ਮੈਂਬਰ ਪਾਰਲੀਮੈਂਟ ਉੱਠ ਕੇ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਜੋ ਗ੍ਰਹਿ ਯੁੱਧ ਵਰਗੇ ਹਾਲਾਤ ਬਣੇ ਨੇ ਉਹ ਜਸਟਿਸ ਖੰਨਾ ਕਰਕੇ ਬਣੇ ਨੇ। ਐਦੋਂ ਵੱਡਾ ਸੁਪਰੀਮ ਕੋਰਟ ਦਾ ਸਰ ਕੋਈ ਅਪਮਾਨ ਨਹੀਂ ਹੈ, ਇਹ ਸਭ ਤੋਂ ਵੱਡੀ ਟ੍ਰੋਲਿੰਗ ਹੈ। ਕਿਉਂ? ਕਿਉਂਕਿ ਉਹ ਵਕਫ ਸੋਧ ਐਕਟ ਤੇ ਸੁਣਵਾਈ ਕਰ ਰਿਹਾ। ਟ੍ਰੋਲਿੰਗ ਹੁੰਦੀ ਇਹ ਆ। ਉਹਨੂੰ ਕਹਿੰਦੇ ਕਿ ਸੁਪਰੀਮ ਕੋਰਟ ਆਫ ਇੰਡੀਆ ਨਹੀਂ, ਇਹ ਸੁਪਰੀਮ ਕੋਰਟ ਆਫ ਪਾਕਿਸਤਾਨ ਹੈ। ਕੌਣ ਕਹਿ ਰਹੇ ਆ? ਜਿਹੜੇ ਵਿਸ਼ਵ ਗੁਰੂ ਹੋਣ ਦਾ ਦਮ ਭਰਦੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਪ੍ਰਣਾਲੀ ਹੈ। ਲੋਕਤਾਂਤਰਿਕ ਪ੍ਰਣਾਲੀ ਦੀ ਤੁਸੀਂ ਮੁਰਲੀ ਵਜਾ ਰਹੇ, ਬੈਂਡ ਵਜਾ ਰਹੇ ਜੇ। ਤਾਂ ਮਤਲਬ ਕਿ ਇਸੇ ਤਰ੍ਹਾਂ ਇੱਥੇ ਝਾੜੂ ਵਾਲਿਆਂ ਦੇ ਜਿਹੜੇ ਸਮਰਥਕ ਆ ਨਾ, ਮੈਂ ਕਿਹਾ ਕਿ ਸਮਰਥਕ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਆਪਦੀ ਜ਼ਮੀਰ ਮਾਰ ਕੇ ਸਮਰਥਨ ਕਰੀ ਜਾਣਾ ਬੜੀ ਖਤਰਨਾਕ ਆ, ਬੜੀ ਖਤਰਨਾਕ ਸਿਚੁਏਸ਼ਨ ਆ। ਅੱਛਾ, ਪਿੰਡ ਦਾ ਹੀ ਬੰਦਾ ਹੋਵੇ, ਮੈਨੂੰ ਦੱਸੋ ਸੈਲਬਰਾ ਪਿੰਡ ਠੀਕ ਠਾਕ ਆ, ਕੋਈ ਇਹ ਨਹੀਂ ਹੈ ਕਿ ਉਹ ਬਹੁਤ ਵੱਡਾ ਸ਼ਹਿਰ ਆ। ਸੈਲਬਰਾ ਪਿੰਡ ਦਾ ਇਹ ਜਿਹੜਾ ਨੌਜਵਾਨ ਆ, ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਮੁੰਡਾ ਕਿੰਨਾ ਪੜ੍ਹਿਆ ਲਿਖਿਆ। ਮੈਨੂੰ ਤਾਂ ਜਵਾਕ ਦਾ ਪਤਾ, ਸਾਡੇ ਪਿੰਡ ਦੇ ਜਵਾਕ ਦਾ ਵੀ, ਕਿ ਜਵਾਕ ਕਿੰਨਾ ਦਾ ਜੀ, ਕਿਹੜੇ ਸਕੂਲ 'ਚ ਪੜ੍ਹਦਾ, ਸਭ ਕੁਛ। ਕਿਤੇ ਆਇਓ ਤੁਸੀਂ ਮੇਰੇ ਨਾਲ ਮੂੰਹ ਹੀ ਪੁੱਛ ਲਿਓ ਰੈਂਡਮਲੀ ਆ ਕੇ ਕਿੰਨਾ ਦਾ ਜਵਾਕ ਹੈ, ਫਟਕ ਦੇ ਨਹੀਂ ਦੱਸ ਦੂੰਗਾ ਤੁਹਾਨੂੰ ਮੈਂ ਕਿ ਇਹਨਾਂ ਦਾ। ਤਾਂ ਉੱਥੇ ਏਡਾ ਵੱਡਾ ਨੌਜਵਾਨ ਪੜ੍ਹਿਆ ਲਿਖਿਆ, ਉਹਨੂੰ ਬਾਹਰ ਕੱਢ ਕੇ ਜਲੀਲ ਕਰਕੇ ਉਹਨੇ ਕੀ ਕੀਤਾ? ਉਹਨੇ ਇੱਕ ਪੋਸਟਰ ਲਹਿਰਾਇਆ ਸੀਗਾ ਕਿ ਭਾਈ ਸਾਡੇ ਕੈਡਰ ਦੀਆਂ ਭਰਤੀਆਂ ਕੱਢੋ, ਜ਼ੀਰੋ ਭਰਤੀ ਹੈ। ਉਹਨੂੰ ਬਾਹਰ ਲਿਆ ਕੇ ਕਹਿੰਦੇ ਕਿ ਇਹਨੂੰ ਤੇ ਪੈਸੇ ਦੇ ਕੇ ਭਿਜਵਾਇਆ ਕਿਸੇ ਨੇ, ਇਹਦੀਆਂ ਤੇ ਡਿਗਰੀਆਂ ਫੇਕ ਨੇ। ਉਹ ਥੱਬਾ ਡਿਗਰੀਆਂ ਦਾ ਲੈ ਕੇ ਆ ਗਿਆ ਸਾਹਿਬ। ਹੁਣ ਡਿਗਰੀਆਂ ਹੈ ਕਿਹੜੀਆਂ ਕਿਹੜੀਆਂ? ਪਿਰਤਪਾਲ ਮੁੰਡੇ ਦਾ ਨਾਮ ਹੈ, ਸਨ ਆਫ ਗੋਦਾ ਸਿੰਘ, ਠੀਕ ਹੈ ਜੀ। ਕੁਆਲੀਫਿਕੇਸ਼ਨ ਸੁਣੋ ਉਹਦੀ, BA BPEd PS ਟੈਟ ਪਾਸ ਹੈ ਉਹ। ਸਪੋਰਟਸ ਅਚੀਵਮੈਂਟ ਸੁਣੋ ਉਹਦੇ, ਐਥਲੈਟਿਕ ਯੂਨੀਵਰਸਿਟੀ ਦਾ ਸਿਲਵਰ ਮੈਡਲਿਸਟ ਹੈ ਉਹ ਜੀ। ਖੋ ਖੋ, ਹਾਈ ਜੰਪ, 1500 ਮੀਟਰ, ਸਾਰੀਆਂ ਖੇਡਾਂ ਖੇਡਿਆ। ਤੇ ਪੋਲ ਵਾਟ ਦੇ ਵਿੱਚ ਸਰ ਉਹ 골ਡ ਮੈਡਲਿਸਟ ਵੀ ਆ ਤੇ ਸਿਲਵਰ ਮੈਡਲਿਸਟ ਵੀ ਆ ਜੀ। ਯਾਨੀ ਜਿਸ ਬੰਦੇ ਨੇ ਇਸ ਪਿੰਡ ਦਾ ਨਾਂ ਚਮਕਾਇਆ, ਇੰਨੀਆਂ ਡਿਗਰੀਆਂ ਹਾਸਲ ਕੀਤੀਆਂ, ਇਹ ਬੇਜ਼ਮੀਰੇ ਲੋਕ ਉਹਨੂੰ ਸਮਝ ਰਹੇ। ਸਰ ਕਦੇ ਆਪਦਾ ਜਵਾਕ ਟੈਟ ਤੱਕ ਭਿਜਵਾ ਕੇ ਤਾਂ ਦੇਖੋ, ਤੁਹਾਡੀ ਬੱਸ ਹੋ ਜਾਏਗੀ। ਨਾਰੇ ਲਾਉਣੇ ਬਹੁਤ ਸੌਖੇ ਆ। ਇੱਕ ਸਰਦਾਰ ਸਾਹਿਬ ਵੇਖੋ, ਐਡਾ ਦਾੜਾ ਉਹਨਾਂ ਦਾ, ਕਿੰਨੀ ਸਰਦਾਰਾਂ ਵਾਲੀ ਦੇਖਿਆ, ਤੇ ਕੀ ਉਹ ਕੀ ਕਰ ਰਹੇ ਨੇ ਉਹ ਤਮਾਸ਼ਾ। ਬਹੁਤ ਦੁੱਖ ਪਹੁੰਚਦਾ ਇਹਨਾਂ ਗੱਲਾਂ ਦਾ। ਤਾਂ ਦੇਖੋ ਤੁਸੀਂ ਏਦਾਂ ਕਰੋ, ਪਹਿਲੀ ਗੱਲ ਤੁਹਾਨੂੰ ਤਾਂ ਡਿਗਰੀਆਂ ਵੇਖਣੀਆਂ ਨਹੀਂ ਆਉਂਦੀਆਂ। ਤੁਹਾਡਾ ਤਾਂ ਕੋਈ ਨਾਟਕ ਮੰਡਲੀ ਚੋਂ ਭੱਜ ਕੇ ਬਣ ਗਿਆ ਕੋਈ ਮੰਤਰੀ, ਕੋਈ ਫਲਾਣਾ, ਕੋਈ ਇਧਰੋਂ ਮਤਲਬ ਕਿ ਇਧਰੋਂ ਉਧਰੋਂ ਗਿਆ, ਕੋਈ ਕੁਛ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਕੋਈ ਪੇਚਕਸ ਵਾਹੁੰਦਾ ਬਣ ਗਿਆ, ਦਾ ਲੱਗ ਗਏ। ਕੋਈ ਕਿਰਤ ਮਾੜੀ ਨਹੀਂ ਹੈ, ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਆਪ ਤੇ ਇਹਨਾਂ ਚੀਜ਼ਾਂ ਦੀ ਵੈਲਿਊ ਸਮਝਦੇ ਹੀ ਨਹੀਂ, ਜੇ ਤੁਸੀਂ ਇੱਥੋਂ ਡਿਗਰੀ ਇੱਥੋਂ ਤੱਕ ਪਹੁੰਚੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿੰਨੀ ਮਿਹਨਤ ਲੱਗਦੀ ਆ। ਤੇ ਤੁਸੀਂ ਤੇ ਅਗਲੇ ਬੰਦੇ ਦੀ ਮਿੱਟੀ ਕਰ ਦਿੱਤੀ ਹੈ ਯਾਰ। ਬੰਦਾ ਤਾਂ ਡਿਪਰੈਸ਼ਨ 'ਚ ਚਲਾ ਜਾਊਗਾ ਕਿ ਇੱਕੋ ਤਾਂ ਉਹਨੂੰ ਜੌਬ ਨਹੀਂ ਮਿਲ ਰਹੀ ਇੰਨੀਆਂ ਡਿਗਰੀਆਂ ਕਰਕੇ, ਐਲੀਜੀਬਲ ਆ ਉਹ, ਤੇ ਦੂਜਾ ਤੁਸੀਂ ਕਹਿ ਰਹੇ ਹੋ ਡਿਗਰੀਆਂ ਫੇਕ। ਜੇ ਡਿਗਰੀਆਂ ਫੇਕ ਹੈ ਤੇ ਕਰੋ ਮਾਮਲਾ ਦਰਜ ਉਹਦੇ ਤੇ, ਵੈਰੀਫਿਕੇਸ਼ਨ ਕਰਵਾਓ। ਤੇ ਜੇ ਤੁਹਾਡੇ ਕੋਲ ਇਸ ਗੱਲ ਦਾ ਪ੍ਰਮਾਣ ਹੀ ਨਹੀਂ ਹੈ ਤੇ ਦਵਾਓ ਨੌਕਰੀ। ਤੇ ਕਿੰਨਾ ਚੰਗਾ ਹੁੰਦਾ, ਕਿੰਨਾ ਚੰਗਾ ਹੁੰਦਾ ਕਿ ਉਸ ਨੌਜਵਾਨ ਨੂੰ ਨਾਲ ਲਿਜਾ ਕੇ ਸਿੱਧੂ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਮੁੱਖ ਮੰਤਰੀ ਤੱਕ ਜੀ ਇਹ ਗੱਲ ਪਹੁੰਚਾਓ, ਇਹ ਸਾਡੇ ਪਿੰਡ ਦਾ ਨੌਜਵਾਨ। ਕੀ ਉੱਥੇ ਕੀ ਇਹਨਾਂ ਦਾ ਕੀ ਮਤਲਬ ਕਿ ਬੇਇੱਜ਼ਤੀ ਹੋ ਚੱਲੀ ਸੀ ਕੋਈ ਇਹਨਾਂ ਦੀ? ਹੱਦ ਹੋ ਗਈ ਆ। ਤਾਂ ਇਹ ਸਮਰਥਕ ਘੱਟ ਨੇ, ਬੇਜ਼ਮੀਰੇ ਜ਼ਿਆਦਾ ਲੱਗਦੇ ਨੇ ਮੈਨੂੰ, ਮਾਫ ਕਰਨਾ। ਜ਼ਮੀਰ ਇਹਨਾਂ ਦੀ ਮਰ ਚੁੱਕੀ ਆ, ਉਦਾਂ ਹੀ ਤੁਰੇ ਫਿਰਦੇ ਆ ਮਰੀ ਜ਼ਮੀਰ ਦੇ ਨਾਲ। ਐ ਕਹ ਲੋ ਕਿ ਜਿਵੇਂ ਹੱਡਾ ਰੋੜੀ ਦੇ ਵਿੱਚ ਪਸ਼ੂ ਪੈ ਚ ਮੁਸ਼ਕ ਆਉਂਦਾ ਨਾ, ਇਹਨਾਂ ਦੀ ਜ਼ਮੀਰ ਮਰ ਚੁੱਕੀ ਚ ਇਸ ਤਰ੍ਹਾਂ ਦਾ ਮੁਸ਼ਕ ਆ ਰਿਹਾ ਜੀ। ਇਹਨਾਂ ਦੇ ਕੋਲ ਚਾਪਲੂਸੀ ਦੀਆਂ ਡਿਗਰੀਆਂ ਨੇ, ਜਿਸ ਤਰੀਕੇ ਦੇ ਨਾਲ ਇਹ ਚਾਪਲੂਸੀ ਕਰਦੇ ਵੀਡੀਓਜ਼ ਦੇ ਵਿੱਚ ਨਜ਼ਰ ਆ ਰਹੇ ਸੀ, ਵੱਧ ਕੇ ਜਵਾਬ ਦੇ ਰਹੇ ਸੀ। ਉਹਦੇ ਤੋਂ ਵੀ ਜ਼ਿਆਦਾ ਜਿਹੜਾ MLA ਹੈ ਜਿਹਨੂੰ ਉਹ ਸਵਾਲ ਕਰਨਾ ਚਾਹੁੰਦਾ ਹੈ, ਇਹੀ ਤਾਂ ਗੱਲ ਹੈ ਨਾ। ਫਿਰ ਇਹਨਾਂ ਨੂੰ ਡਿਗਰੀਆਂ ਦੀ ਕੀ ਸਮਝ ਹੋਊਗੀ? ਗੁਰਪ੍ਰੀਤ ਜੀ, ਬਲਕਾਰ ਸਿੱਧੂ ਨੇ ਕੋਈ ਤਲਕ ਸ਼ਬਦ ਇਸਤੇਮਾਲ ਨਹੀਂ ਕੀਤਾ। ਮੈਂ ਉਹਦੀ ਜੋ ਸੰਬੋਧਨ ਕਰ ਰਿਹਾ ਸੀ, ਉਹਨੇ ਤਾਂ ਕੁਝ ਨਹੀਂ, ਉਹ ਤਾਂ ਆਡੀਓ 'ਚ ਤੁਹਾਨੂੰ ਪਤਾ ਬੋਲ ਕੇ ਬੜਾ ਫਸ ਗਿਆ ਸੀ ਨਾ, ਉਹਨੂੰ ਤੇ ਕੰਨਾਂ ਨੂੰ ਹੱਥ ਲੱਗੇ ਨੇ। ਤਾਂ ਮਤਲਬ ਕਿ ਉਹ ਤਾਂ MLA ਤਾਂ ਬੋਲ ਨਹੀਂ ਰਿਹਾ, ਤੇ ਇਹ ਪਤਾ ਨਹੀਂ ਕਿ ਤੂੰ ਕੌਣ ਆ। ਆਖੇ ਦਾਸ ਨੂੰ ਜੀ ਖਾਮ ਖਾ ਕਹਿੰਦੇ ਨੇ, ਇਹ ਖਾਮ ਖਾਈ। ਉਹੀ ਗੱਲ ਹੈ ਨਾ, ਖਾਮਖਾ ਫਿਰ ਜ਼ਿਆਦਾ ਅੱਗੇ ਨੂੰ ਵਧਦੇ ਨੇ। ਪਰ ਅੱਗੇ ਚੱਲੀਏ, ਉਧਰ ਫਜ਼ਿਲਕਾ ਅਦਾਲਤ ਦੇ ਬਾਹਰ ਚੱਲੀਆਂ ਗੋਲੀਆਂ ਜੀ।
ਹਾਂਜੀ ਦੇਖੋ ਗੁਰਪ੍ਰੀਤ ਜੀ ਇਹ ਬਹੁਤ ਵੱਡੀ ਗੱਲ ਹੈ। ਦੱਸਦੇ ਆ ਕਿ ਇੱਥੇ ਇੱਕ ਫੁੱਟਬਾਲ ਦਾ ਖਿਡਾਰੀ ਜਿਹੜਾ ਪੇਸ਼ੀ ਭੁਗਤਣ ਆਇਆ ਸੀਗਾ ਤੇ ਉਹਨੂੰ ਮਾਰ ਦਿੱਤਾ ਹੈ। ਮੈਂ ਥੋੜੀ ਜੀ ਗੱਲਬਾਤ ਸੁਣੀ ਹੈ ਤੇ ਉਹਦੇ ਵਿੱਚ ਜਿਹੜੀ ਮੁੰਡੇ ਦੀ ਮਾਂ ਹੈ ਉਹ ਕਹਿ ਰਹੀ ਆ ਕਿ ਇਹਨੂੰ ਇੰਸਟਾ ਤੇ ਧਮਕੀਆਂ ਇਤਿਆਦਿਕ ਦਿੱਤੀਆਂ ਗਈਆਂ ਸੀਗੀਆਂ। ਕੁਝ ਮੇਰੇ ਖਿਆਲ ਦੇ ਨਾਲ ਲੋਕਲ ਹੀ ਰੌਲਾ ਹੈ। ਜੇ ਆਪਾਂ ਦੇਖੀਏ ਨਾ ਕੋਈ ਐਸਾ ਕੋਈ ਮੈਨੂੰ ਲੱਗਿਆ ਨਹੀਂ ਜਿੰਨੇ ਕੁ, ਕਿਉਂਕਿ ਹੁਣ ਮੁੱਢਲੇ ਤੌਰ ਤੇ ਬਿਆਨ ਜਿੰਨੇ ਕੁ ਆਏ ਨੇ, ਜਿੰਨੇ ਕੁ ਆਪਾਂ ਦੇਖੀਏ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਇਹੋ ਹੀ ਲੱਗਿਆ ਕਿ ਮੁੰਡਿਆਂ ਦਾ ਕੋਈ ਆਪਸੀ ਟਕਰਾਅ ਸੀ ਜਾਂ ਹੋ ਸਕਦਾ ਕੋਈ ਗਰੁੱਪਿਜ਼ਮ ਹੋਵੇ। ਪਰ ਬਹੁਤਾ ਇਹਦੇ 'ਚ ਉਹ ਕੋਈ ਗੈਂਗਿਜ਼ਮ ਵਾਲਾ ਤੇ ਮੇਰੇ ਖਿਆਲ ਦੇ ਨਾਲ ਮਾਮਲਾ ਮੈਨੂੰ ਨਜ਼ਰ ਨਹੀਂ ਆਇਆ ਜੀ। ਹਾਂ, ਇਹ ਆ ਕਿ ਦਿਨ ਦੀ ਵੀ ਜਿਸ ਤਰ੍ਹਾਂ ਉੱਥੋਂ ਸੜਕ ਬਾਹਰੋਂ ਨਿਕਲਦੀ ਆ, ਉਹ ਸਾਰਾ ਕੋਟ, ਕਿਉਂਕਿ ਮੇਰਾ ਏਰੀਆ ਇਹੋ ਹੀ ਆ ਕਿ ਉਹ ਵਗਦੀ ਸੜਕ ਆ ਜਿੱਥੇ ਕਚਹਿਰੀ ਆ ਤੇ ਉਹਦੇ ਬਾਹਰਲੇ ਪਾਸੇ ਹੀ ਗੱਡੀ 'ਚ ਗੱਡੀ ਮਾਰ ਕੇ ਜਿਸ ਤਰ੍ਹਾਂ ਰੋਕਿਆ ਗਿਆ, ਫਿਰ ਉਹਨੂੰ ਨੌਜਵਾਨ ਨੂੰ ਮਾਰਿਆ ਗਿਆ। ਇਹ ਲਾਅ ਐਂਡ ਆਰਡਰ, ਜਿਹੜਾ ਲਾਅ ਐਂਡ ਆਰਡਰ ਖਾਸ ਤੌਰ ਤੇ ਉਹਦੇ ਤੇ ਬਹੁਤ ਵੱਡੇ ਸਵਾਲ ਆ। ਸੋ ਪਰ ਜੋ ਵੀ ਆ ਬਹੁਤ ਮਾੜੀ ਗੱਲ ਆ ਜੀ। ਇਹਦੇ ਵਿੱਚ ਕਹਿ ਲਓ ਕਿ ਹਿਰਾਸਤ ਦੇ ਵਿੱਚ ਬੰਦੇ ਲੈ ਲਏ ਆ, ਜਿੰਨੀ ਕੁ ਮੈਂ ਸ਼ਾਮ ਤੱਕ ਜਾਣਕਾਰੀ ਹਾਸਲ ਕੀਤੀ ਆ। ਤਾਂ ਜਿਹੜੀ ਬੋਡੀ ਆ ਉਹ ਇਹਨਾਂ ਨੇ ਮੋਰਚਰੀ 'ਚ ਰਖਵਾਈ ਹੋਈ ਆ। ਰਾਉਂਡ ਅਪ ਜਿਹੜੇ ਬੰਦੇ ਹੋਏ ਉਹ 5 ਆ ਤੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਲੱਗੀ ਆ। ਦੱਸਦੇ ਆ ਕਿ ਕੋਰਟ ਦੇ ਬਾਹਰ ਦੋ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਇਹ ਦੋ ਧੜੇ ਜਿਹੜੇ ਆ, ਯਾਨੀ ਇੱਕ ਪੇਸ਼ੀ ਤੇ ਆਇਆ ਤੇ ਦੂਸਰਾ, ਇਹ ਆਪਸ ਦੇ ਵਿੱਚ ਖੈਬੜਿਆ ਤੇ ਜਿੱਥੇ ਇੱਕ ਧੜੇ ਨੇ ਦੂਜੇ ਧੜੇ ਤੇ ਗੋਲੀ ਚਲਾਈ ਹੈ। ਮਤਲਬ ਕਿ ਇਹ ਰਿਪੋਰਟਾਂ ਨੇ ਮੁੱਢਲੇ ਤੌਰ ਤੇ। ਤਾਂ ਖੈਰ 5 ਜਣਿਆਂ ਨੂੰ ਰਾਉਂਡ ਅਪ ਕੀਤਾ ਗਿਆ। ਬਾਕੀ ਦੇਖੋ ਸਵੇਰੇ ਪਤਾ ਲੱਗੇਗਾ ਕਿ ਕਿਹਦੀਆਂ ਗ੍ਰਿਫਤਾਰੀਆਂ ਜਿਹੜੀਆਂ ਪੈਂਦੀਆਂ ਜਾਂ ਕਿਹਨੂੰ ਸ਼ੱਕ ਦੇ ਆਧਾਰ ਤੇ ਰਾਉਂਡ ਅਪ ਕੀਤਾ ਹੈ। ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਫਾਜ਼ਿਲਕਾ ਏਰੀਏ ਦੇ ਵਿੱਚ ਲੜਾਈ ਝਗੜੇ ਬਹੁਤ ਹੁੰਦੇ ਨੇ ਜੀ, ਬਹੁਤ ਹੁੰਦੇ ਆ। ਇੱਥੇ ਮੈਂ ਦੇਖਿਆ ਕਿ ਕੱਲ ਵੀ ਸ਼ਾਇਦ ਦੋ ਧੜਿਆਂ ਦੇ ਵਿੱਚ ਬਹੁਤ ਤਗੜੀ ਝੜਪ ਹੋਈ ਸੀ। ਸ਼ਰਾਬ ਪੀਣ ਦਾ ਵਿਰੋਧ ਕੋਈ ਕਰ ਰਿਹਾ ਸੀਗਾ। ਤਾਂ ਗੱਲ ਇਹ ਆ ਕਿ ਮਤਲਬ ਕਿ ਇਸ ਏਰੀਏ ਦੇ ਵਿੱਚ ਨਾ ਜੇ ਆਪਾਂ ਦੇਖੀਏ ਤਾਂ ਹਾਲੇ ਵੀ ਬਹੁਤ ਲੜਾਈ ਝਗੜਾ, ਤੇ ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਕਿ ਸਰਹੱਦੀ ਜ਼ਿਲ੍ਹਾ ਹੈ ਤੇ ਕਈ ਚੀਜ਼ਾਂ ਜਿਹੜੀਆਂ ਨੇ ਫਿਰ ਉਹ ਬਹੁਤ ਪਛੜੀਆਂ ਹੁੰਦੀਆਂ ਨੇ। ਤਾਂ ਮੈਂ ਚਲੋ ਕਿਸੇ ਏਰੀਏ ਨੂੰ ਖਾਸ ਤੌਰ ਤੇ ਪਛੜਿਆ ਤਾਂ ਨਹੀਂ ਕਹਾਂਗਾ, ਪਰ ਹਾਲੇ ਵੀ ਇੱਥੋਂ ਦੇ ਲੋਕ ਜਿਹੜੇ ਲੜਾਈ ਝਗੜੇ ਇਹਨਾਂ 'ਚ, ਜੇ ਜੇਲ੍ਹ 'ਚ ਤੁਸੀਂ ਦੇਖੋਗੇ ਕਿਸੇ ਟਾਈਮ ਤਾਂ ਨਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਤੇ ਮਤਲਬ ਕਿ ਇਸ ਇਲਾਕੇ ਦੇ ਬੰਦਿਆਂ ਦੀ ਇੱਕ ਬੈਰਕੀ ਅੱਡ ਤਰ੍ਹਾਂ ਦੀ ਹੁੰਦੀ ਸੀ। ਜਿਹਨੂੰ ਪੁੱਛੋ ਫਾਜ਼ਿਲਕਾ ਕਿੱਥੋਂ ਦਾ ਜੀ, ਜਲਾਲਾਬਾਦ ਦਾ, ਕਿੱਥੋਂ ਜੀ, ਫਾਜ਼ਿਲਕਾ ਦਾ। ਸੋ ਮਤਲਬ ਕਿ ਅਸੀਂ ਹੱਸਦੇ ਹੁੰਦੇ ਸੀ ਵੀ ਇੱਕ ਜੇਲ੍ਹ ਇਹਨਾਂ ਵਾਸਤੇ ਅੱਡ ਹੀ ਬਣਾ ਦਿਓ, ਫਾਜ਼ਿਲਕਾ ਜਲਾਲਾਬਾਦ ਵਾਲਿਆਂ ਵਾਸਤੇ। ਜੀ। ਸੋ ਅੱਗੇ ਚਲੀਏ, ਉਧਰ ਪੁਲਿਸ ਹਵਾਲੇ ਕੀਤਾ ਗਿਆ ਜੀ ਗੁਰੂ ਘਰ ਦਾ ਗ੍ਰੰਥੀ, ਇਹ ਕਿਹੜਾ ਮਾਮਲਾ ਹੈ ਜੀ? ਹਾਂਜੀ ਦੇਖੋ ਗੱਲ ਇਹ ਆ ਕਿ ਇਹ ਗ੍ਰੰਥੀ ਜਿਹੜਾ ਹੈ ਉਹ ਇਸ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਕਿਉਂਕਿ ਮਾਮਲਾ ਮੋਟਰਸਾਈਕਲ ਚੋਰੀ ਦਾ ਹੈ। ਭਵਾਨੀਗੜ੍ਹ ਦੇ ਲਾਗੇ ਪਿੰਡ ਹੈ ਨਾਰਾਇਣਗੜ੍ਹ, ਜਿੱਥੇ ਜੀ ਸੀਸੀਟੀਵੀ ਖੰਗਾਲੀ ਲੋਕਾਂ ਵੱਲੋਂ, ਤਾਂ ਫਿਰ ਉੱਥੇ ਪਾਇਆ ਗਿਆ ਕਿ ਇਹ ਜੋ ਬੀਤੇ ਦਿਨੀ ਰਾਤ ਸਮੇਂ ਗੁਰੂ ਘਰ ਦੇ ਨੇੜੇ ਵਾਲੀ ਗਲੀ ਦੇ ਵਿੱਚੋਂ ਮੋਟਰਸਾਈਕਲ ਚੋਰੀ ਹੋ ਗਿਆ ਸੀਗਾ। ਤਾਂ ਉਹ ਇਹਨਾਂ ਨੇ ਕੀਤਾ ਸੀਗਾ। ਇੱਕ ਘਰ ਦੇ ਵਿੱਚ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਸੀਗੇ ਤਾਂ ਉਹ ਚੈੱਕ ਕੀਤੇ ਗਏ, ਉਹਦੇ 'ਚ ਪਾਇਆ ਗਿਆ ਕਿ ਗੁਰੂ ਘਰ ਦਾ ਗ੍ਰੰਥੀ ਤੇ ਉਹਦਾ ਇੱਕ ਸਾਥੀ ਜੋ ਕਿਸੇ ਹੋਰ ਪਿੰਡ ਦੇ ਵਿੱਚ ਗ੍ਰੰਥੀ ਹੈ, ਤਾਂ ਇਹਨਾਂ ਦੋਵਾਂ ਨੇ ਉਹ ਮੋਟਰਸਾਈਕਲ ਚੋਰੀ ਕੀਤਾ ਸੀਗਾ। ਫਿਲਹਾਲ ਇਹਨਾਂ ਨੇ ਫਿਰ ਜਦੋਂ ਪੁੱਛਿਆ ਪੜਤਾਲਿਆ ਤੇ ਉਹ ਗ੍ਰੰਥੀ ਜਿਹੜਾ ਸੀਗਾ ਕਥਿਤ ਤੌਰ ਤੇ ਮੰਨ ਗਿਆ ਕਿ ਮੋਟਰਸਾਈਕਲ ਚੋਰੀ ਉਸਨੇ ਕੀਤਾ ਹੈ। ਤੇ ਇਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚੋਂ ਵੀ ਆਏ ਇੱਕ ਵੇਟਰ ਦਾ ਜਿਹੜਾ ਸੀਗਾ ਮੋਟਰਸਾਈਕਲ ਚੋਰੀ ਹੋਇਆ ਸੀਗਾ। ਖੈਰ ਦੇਖੋ ਜੀ ਇਹ ਬੜੀ ਮੈਂ ਸਮਝਦਾ ਕਿ ਨਮੋਸ਼ੀਜਨਕ ਸਥਿਤੀ ਹੈ ਇਸ ਵੇਲੇ। ਯਾਦ ਹੋਣਾ ਤੁਹਾਨੂੰ ਬੀਤੇ ਦਿਨੀ ਇੱਕ ਗ੍ਰੰਥੀ ਸਿੰਘ ਹੈਰੋਇਨ ਰਿਕਵਰੀ 'ਚ ਫੜਿਆ ਗਿਆ ਸੀਗਾ। ਅੱਛੀ ਖਾਸੀ ਰਿਕਵਰੀ ਉਹਦੇ ਤੋਂ ਹੋਈ ਸੀ, ਸ਼ਾਇਦ 2 ਕਿ 3 ਕਿਲੋ। ਬਾਅਦ 'ਚ ਪਤਾ ਲੱਗਿਆ ਕਿ ਉਹਨੇ ਪੁਲਿਸ ਦੇ ਕੋਲ ਖੁਦ ਮੰਨਿਆ ਕਿ ਹੁਣ ਤੱਕ 28 ਕਿਲੋ ਹੈਰੋਇਨ ਜਿਹੜੀ ਉਹ ਟਪਾ ਚੁੱਕਾ ਹੈ। ਮੇਰੇ ਖਿਆਲ ਦੇ ਨਾਲ ਇਹ ਬਹੁਤ ਬਹੁਤ ਮਾੜੀਆਂ ਗੱਲਾਂ ਨੇ, ਇਹਦਾ ਬਹੁਤ ਅਸਰ ਪੈਂਦਾ। ਹਾਂ, ਮੈਂ ਇਸ ਹੱਕ ਦੇ ਵਿੱਚ ਆ ਕਿ ਗ੍ਰੰਥੀ ਸਿੰਘਾਂ ਨੂੰ ਆਰਥਿਕ ਤੌਰ ਤੇ ਤਗੜਿਆਂ ਕਰਨ ਦੀ ਜ਼ਰੂਰਤ ਹੈ। ਦੂਜੇ ਪਾਸੇ ਜੇ ਵੇਖੀਏ ਤਾਂ ਮੈਨੂੰ ਇੱਕ ਘਟਨਾ ਹੋਰ ਯਾਦ ਆ ਗਈ ਆ। ਯਾਦ ਇਉਂ ਆ ਗਈ ਆ ਕਿ ਗੁਰਪ੍ਰੀਤ ਜੀ ਇੱਕ ਵਾਰੀ ਦਰਬਾਰ ਸਾਹਿਬ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਗ੍ਰੰਥੀ ਸਿੰਘ ਤੇ ਇਸੇ ਤਰ੍ਹਾਂ ਦੇ ਇਲਜ਼ਾਮਾਤ ਲੱਗੇ ਸਨ ਅੱਜ ਤੋਂ ਕਈ ਸਾਲ ਪਹਿਲਾਂ। ਉਹ ਵੀ ਜੀ ਜਦੋਂ ਮਤਲਬ ਕਿ ਆਉਂਦੇ ਹੁੰਦੇ ਸੀ ਡਿਊਟੀ ਤੇ ਗ੍ਰੰਥੀ ਸਿੰਘ, ਤਾਂ ਮੋਟਰਸਾਈਕਲ ਜਿਹੜਾ ਬਾਹਰ ਖੜਾ ਕਰਕੇ ਜਾਂਦਾ ਸੀ ਤੇ ਉਹ ਭਜਾ ਵਗਦਾ ਸੀਗਾ ਤੇ ਗੁਰਦਾਸਪੁਰ ਠੱਲ ਆਉਂਦੇ ਸੀ।
यानी बहुत मोटरसाइकिल इस तरह चोरी हो, उदों CCTV कैमरे घट होंदे सन। फिर बाद च निगरानी रखी गई तो फिर उक्त ग्रंथी नूं फड़िया गया। तो हुण तां आपां इस तरह के मामले भी देखते हैं कि जिथे बेअदबी ਦੀਆਂ ਘਟਨਾਵਾਂ भी कुछ लोग गुरु घर नाल ही जुड़े ਜਿਹੜੇ अंजाम दे चुके हैं। सो बहुत कह लो कि मंदभागीਆਂ ਘਟਨਾਵਾਂ ਸਾਡੇ सामने आ रही हैं। जी, सो अगली खबर का जेकर रुख करिए तो उधर रामदेव नूं फिर तो फटकार पई है कोर्ट तो कि अपना शरबत बेचण दे चक्कर च बाला ही गाहां लंघ जांदे ने जी, हद्दां पार कर जांदे ने। पायो चानना। देखो ਜਦੋਂ तक रामदेव बाबा ਸੀਗਾ ਉਦੋਂ तक ठीक ਸੀਗਾ, पर ਜਦੋਂ ਤੋਂ ਇਹਨੇ ਸ਼ਾਬਾ ਫੜ ਲਿਆ यानी ਆਪਦਾ ਸਮਾਨ ਵੇਚਣਾ ਸਟਾਰਟ ਕਰ ਦਿੱਤਾ, ਕਾਰੋਬਾਰ ਸਟਾਰਟ ਕਰ ਦਿੱਤਾ, ਇਹਨੇ ਤੇ ਯੋਗਾ ਵੀ ਵੇਚਣਾ ਸ਼ੁਰੂ ਕੀਤਾ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਦੇਖੀਏ ਤੇ ਇਹਦੇ ਕੋਲ ਬਚਿਆ ਹੀ ਕੀ ਆ? ਕੁਝ ਵੀ ਨਹੀਂ ਹੈ। ਇਹਦੇ ਕੋਲ ਸਿਰਫ ਤੇ ਸਿਰਫ ਲਾਹਨਤਾਂ ਨੇ। ਕਦੇ ਸੁਪਰੀਮ ਕੋਰਟ ਤੋਂ ਖਾ ਲੈਂਦਾ ਹੈ, ਕਦੇ ਹਾਈ ਕੋਰਟ ਤੋਂ ਖਾ ਲੈਂਦਾ, ਹੁਣ ਹਾਈ ਕੋਰਟ ਤੋਂ ਖਾਧੀਆਂ। ਕਿਉਂ? ਕਿਉਂਕਿ ਪਿਛਲੇ ਦਿਨੀ ਇਹਨੇ ਆਪਣਾ ਇੱਕ ਸ਼ਰਬਤ ਲਾਂਚ ਕੀਤਾ ਸੀਗਾ। ਦੇਖੋ ਤੁਸੀਂ ਕਾਰੋਬਾਰੀ ਹੋ ਤਾਂ ਮੁਕਾਬਲਾ ਕਰੋ। ਅੱਜ ਅੰਬਾਨੀ ਹੈ ਜਿਹੜਾ, ਉਹ ਕੋਕਾ ਕੋਲਾ ਦੇ ਬਰੋਬਰ ਕੈਂਪਾ ਲੈ ਕੇ ਆਇਆ, ਤੇ ਤੁਹਾਨੂੰ ਪਤਾ ਉਹ ਕਿੰਨੇ ਚ ਖਰੀਦਿਆ? ਕੈਂਪਾ ਕੋਲਾ ਕੰਪਨੀ ਜਸਟ 22 ਕਰੋੜ ਚ ਉਹਨੇ ਖਰੀਦੀ ਆ। ਤਾਂ ਤੁਸੀਂ ਦੇਖਣਾ ਇੱਕ ਦਿਨ ਉਹ ਕੈਂਪਾ ਜਿਹੜਾ ਉਹਨੇ ਚੜਾ ਜਾਣਾ। ਕਿਉਂ? ਕਿਉਂਕਿ ਇੰਡੀਆ ਦਾ ਕੋਲਡ ਡਰਿੰਕ ਦਾ ਬਾਜ਼ਾਰ ਹੌਲੀ ਹੌਲੀ ਖੁੱਲ ਰਿਹਾ। US ਦੇ ਵਿੱਚ ਪ੍ਰਤੀ ਵਿਅਕਤੀ 45 ਲੀਟਰ ਖਪਤ ਹੈ, ਸਾਡੇ ਹਾਲੇ ਇੱਥੇ ਸਿਰਫ 4.5 ਲੀਟਰ ਖਪਤ ਹੈ। ਤਾਂ ਅੰਬਾਨੀ ਨੇ ਪਹਿਲੇ ਹੀ ਜੁਗਾੜ ਲਾ ਲਿਆ ਕਿ ਇੱਕ ਦਿਨੇ 45 ਲੀਟਰ ਤੱਕ ਖਪਤ ਜਾ ਸਕਦੀ ਹੈ। ਤਾਂ ਇੰਡੀਆ ਦੀ ਆਬਾਦੀ ਕਿੰਨੀ ਹੈ? ਪਹਿਲਾਂ ਆਓ। ਤਾਂ ਇਹ ਤਾਂ ਹੋਇਆ ਨਾ ਕਾਰੋਬਾਰੀ ਐਂਗਲ। ਠੀਕ ਹੈ, ਜਿੰਨਾ ਮਰਜ਼ੀ ਪਿੱਟੇ ਜਾਓ, ਅੰਡਾਨੀ ਅੰਬਾਨੀ ਇਦਾਂ ਕਰਦੇ ਤੇ ਦਿਮਾਗ ਉਹ ਐਂ ਲਾਉਂਦੇ ਆ ਬਈ, ਜੂਆ ਇਦਾਂ ਹੀ ਖੇਡਦੇ ਆ। ਤਾਂ ਗੱਲ ਇਹ ਹੈ ਕਿ ਕੰਪੀਟੀਸ਼ਨ ਚ ਆ ਜਾਓ, ਤੁਸੀਂ ਆਪਦਾ ਦਿਮਾਗ ਵਰਤੋ। ਇਹ ਕੀ ਹੋਇਆ ਕਿ ਆਪਦਾ ਸ਼ਰਬਤ ਵੇਚਣ ਵਾਸਤੇ ਇਹਨੇ ਹਿੰਦੂ ਮੁਸਲਮ ਕਰ ਦਿੱਤਾ ਸ਼ਰਬਤਾਂ ਨੂੰ, ਕਿ ਰੂਹ ਅਫਜ਼ਾ। ਤੇ ਇਹਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿੱਦਾਂ ਲਵ ਜਹਾਦ ਵਰਗਾ, ਕਿ ਇਹ ਜਿਹੜੇ ਆ ਇਹ ਇਸ ਤਰ੍ਹਾਂ ਵੇਚ ਕੇ ਉਸ ਪੈਸੇ ਨਾਲ ਮਦਰਸੇ ਖੋਲ ਰਹੇ, ਮਸਜਿਦਾਂ ਖੋਲ ਰਹੇ ਆ, ਇਹ ਸ਼ਰਬਤ ਜਹਾਦ ਹੈ। ਤੇ ਕੋਰਟ ਨੇ ਆਖਿਆ ਕਿ ਭਾਈ ਇਹ ਨਾ ਮਾਫੀਯੋਗ ਹੈ। ਇਹਨਾਂ ਨੇ ਹਾਲਾਂਕਿ ਕਿਹਾ ਜੀ ਅਸੀਂ ਮਾਫੀ ਮੰਗ ਲਾਂਗੇ ਜੀ, ਵੀਡੀਓ ਹਟਾ ਦੇਵਾਂਗੇ। ਤਾਂ ਕੋਰਟ ਨੇ ਕਿਹਾ ਕਿ ਇਹ ਬਹੁਤ ਗਲਤ ਹੈ। ਸੋ ਇਹੋ ਜੀ ਸੋਚ ਹੈ, ਜਿੱਥੋਂ ਦੇ ਸਾਧੂ ਸੰਤ ਇਸ ਤਰ੍ਹਾਂ ਦੀ ਸੋਚ ਰੱਖਦੇ ਸਮਾਜ ਦੇ ਵਿੱਚ ਪਾੜੇ ਦੀ, ਉਹਦਾ ਕੀ ਇਸ ਮੁਲਕ ਦਾ ਆਪਾਂ ਫਿਰ ਭਵਿੱਖ ਦੇਖਾਂਗੇ? ਕਿ ਜਿੱਥੇ ਚਾਈਨਾ ਦੇ ਨਾਲ ਜਾਂ USA ਦੇ ਨਾਲ ਕੰਪੀਟ ਕਰਨ ਦੀਆਂ ਅਸੀਂ ਗੱਲਾਂ ਕਰਦੇ ਹਾਂ, ਕਿ ਜਦੋਂ ਵੰਡ ਹੀ ਤੁਸੀਂ ਸਮਾਜ ਦੇ ਵਿੱਚ ਇੰਨੀ ਵੱਡੇ ਪੱਧਰ ਦੀ ਪਾਉਂਦੇ ਹੋ, ਜਦ ਤੱਕ ਏਕਤਾ ਹੀ ਨਹੀਂ ਹੋਏਗੀ, ਜਦੋਂ ਤੱਕ ਘੱਟ ਗਿਣਤੀ ਬਹੁ ਗਿਣਤੀ ਦਾ ਪਾੜਾ ਵਧੇਗਾ, ਜਦ ਤੱਕ ਤੁਸੀਂ ਇਸ ਤਰ੍ਹਾਂ ਦੀ ਮੁਤਸਵੀ ਸੋਚ ਦੇ ਤਹਿਤ ਸਮਾਜ ਨੂੰ ਵੰਡੋਗੇ, ਤਦ ਤੱਕ ਕੀ ਵਿਕਾਸ ਹੋਏਗਾ? ਕੁਛ ਨਹੀਂ ਹੈ, ਫੋਕੀਆਂ ਫੜਾਂ ਨੇ। ਜੀ, ਉਹੀ ਗੱਲ ਹੈ ਨਾ, ਤੁਸੀਂ ਵਪਾਰ ਨੂੰ ਕਰਨ ਦੇ ਲਈ ਧਾਰਮਿਕ ਤੌਰ ਦੇ ਉੱਪਰ ਠੇਸ ਪਹੁੰਚਾ ਰਹੇ ਹੋ, ਇਹੋ ਜਿਹੀਆਂ ਗੱਲਾਂ ਕਰ ਰਹੇ ਹੋ। ਇਹ ਵੀ ਬੜੀ ਟੇਢੀ ਗੱਲਬਾਤ ਹੈ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।